ਉਹਨੇ ਕਿਹਾ ਸ਼ਹਿਨਸ਼ਾਹ ਤੇ ਅੰਦਰੋਂ ਬੱਚਾ ਨਿਕਲ ਗਿਆ। ਉਹ ਸ਼ਹਿਨਸ਼ਾਹ ਹਾਂਜੀ ਸਹੀ ਗੱਲ ਲੇਕਿਨ ਲਓ ਜੀ ਤੇ ਦੀ ਸਾਲਗਿਰਾ ਆ ਰਹੀ, ਮੈਂ ਲੈ ਕੇ ਜਾਣੀ। ਮੈਂ ਕਹਿੰਦਾ ਤੂੰ ਉਸਤਾਦ ਜੀ ਸੋਚੀ ਵੀ ਨਾ। ਮੈਂ ਜਾਣ ਕੇ ਲੱਗਾ ਵਾਂ, ਅੱਲਾ ਦੀ ਕਸਮ ਸੱਚੀ ਮੁੱਚੀ ਸੁੱਤਾ ਵਾ। ਠੰਡਾ ਤਾਂ ਨਹੀਂ ਹੋ ਗਿਆ ਜੀ। Oi, 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 oi. ਇਹ ਡਰਾਉਣ ਵਾਲਾ ਲਗਾ ਤਾਂ ਨਹੀਂ ਗਿਆ ਜੀ। Hello? Can you find me? Can you find me? I'm here. Behind you, look. ਹਾਂਜੀ ਠੀਕ ਹਾਂ
ਉਹ ਮੇਰੇ ਇਹ ਜੀ ਇਹ ਡੱਬੇ ਨਿਛਾਂ ਵੀ ਮਾਰਦੇ ਆ ਜਾ ਬੰਦ ਬਣਾਉਣਾ ਸੀ ਸਾਨੂੰ ਡਰਾਤਾ ਵਾ ਤੂੰ ਸੌ ਜਾ ਓਏ। ਓਏ ਆ ਜਾਓ ਆ ਮੇਰੀ ਹਾਰਟ ਬੀਟ ਜਿਹੜੀ ਆ ਓਏ 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 ਆ ਜਾਓ ਆਪਣੀ ਆਪਣੀ ਜਗ੍ਹਾ ਤੇ ਓਏ ਤੇ ਜਾਗਦਿਆਂ ਨੂੰ ਡਰਾ ਦੇਵੇ ਵੀ ਮੰਨ ਗਿਆ ਵੀ ਤੇਰੇ ਨੀਂਦੇ ਨੂੰ ਇਹ ਬਾਦ ਡੱਬੇ ਦੇ ਸੀ ਦੱਸ ਹੋਰ ਤੇ ਤੇ ਅੱਗੇ ਦੀ ਓਏ ਉਹ ਥੋੜਾ ਘਸੀਟ ਰੱਖ ਓਏ ਨੂੰ ਸੁਣਿਆ ਹੀ ਕੁਛ ਨਹੀਂ ਓਏ ਤਾਂ ਯਾਰ ਬਾਸ ਸੈੱਟ ਰੈਡੀ ਇਧਰੋਂ ਅੱਗੇ ਹੋ ਅੱਗੇ ਅੱਗੇ ਹੋ ਲੋ ਜੀ ਉਹ ਤੇਰੇ ਵਾਸਤੇ ਤਾਂ ਹਾਰਰ ਵੀ ਫਨੀ ਸੀਗੀ ਆ ਇਹ ਹਾਰਰ ਨੂੰ ਲਾਫਟਰ ਸਮਝਦਾ ਰਿਹਾ ਵੀ ਲਾਫਟਰ ਲਾਉਂਦਾ ਹੈ ਠੀਕ ਹੈ ਜੀ ਠੀਕ ਹੈ ਜੀ ਤੇ ਸੁੱਤੇ ਕੀ ਘਰੋਂ ਕਿੱਧਰ ਆਏ ਤੁਸੀਂ ਸੁੱਤੇ ਹੀ ਨਹੀਂ ਤਾਜੀ ਜਦੋਂ ਡੱਬੇ ਇਦਾਂ ਦੇ ਹੋਣ ਫਿਰ ਉਹ ਸੌਂਦਾ ਨਹੀਂ ਕੋਈ ਦੱਸ ਯਾਰ ਇਨੀ ਨੀਂਦ ਓਏ ਅੱਖਾਂ ਵੇਖੋ ਸਾਰੀ ਲਾਲ ਹੋਈਆਂ ਜਿਵੇਂ ਜਾਮੇ ਓਏ ਅੱਖਾਂ ਨੂੰ ਛੱਡ ਤੂੰ ਅੱਖਾਂ ਨੂੰ ਕੀ ਤੂੰ ਸੁਰਮਾ ਪਾਉਣਾ ਆ ਬਸ ਇਦਾਂ ਦੇ ਡੱਬੇ ਹੋਣ ਨਾ ਮਿੱਠਾ ਜੀ 3 ਮਹੀਨੇ ਖਾਬ ਨਹੀਂ ਹੁੰਦਾ ਸਹੀ ਗੱਲ ਲੇਕਿਨ ਜਿੱਦ ਓਏ ਆ ਜਾ ਉਹ ਮੇਰਾ ਹਾਲ ਅੱਗੇ ਹਾਲੇ ਪਿਆ ਸੀ ਆ ਜਾ ਓਏ ਯਾਰ ਪਿਆ ਸੀ ਅੱਗੇ ਥੋੜੇ ਜਾਣ ਤੋਂ ਗੁੱਸੇ ਨੂੰ ਆ ਜਾ ਯਾਰ ਉਰੇ ਆ ਉੱਚੀ ਦਿਨ ਕਹਿ ਬੱਬੂ ਕੋ ਜਾਣਾ ਓਏ ਆ ਜਾ ਉਰੇ ਓਏ ਹਾਲੇ ਪਿਆ ਸੀ ਯਾਰ ਸਾਜੀ ਆ ਕਿਹੜੀ ਗੱਲ ਹੋਈ ਭਲਾ ਯਾਰ ਇਦਾਂ ਨਹੀਂ ਕਰਨਾ ਚਾਹੀਦਾ ਵੈਸੇ ਯਾਰ ਉਹ ਸੁੱਤਾ ਉਹਨੂੰ ਤੁਸੀਂ ਇਹ ਕਿਹੜੇ ਬਟਨ ਤੋਂ ਇਦਾਂ ਅੰਦਰ ਸੀ ਬਾਜੀ ਬੰਦ ਕਰ ਦੋ ਕੀ ਹੋ ਗਿਆ ਤੁਹਾਨੂੰ ਉਹ ਭਾਈ ਉਹ ਤੋੜਦਾ ਦਾ ਮੋਬਾਈਲ ਫਰੀਦਾ ओए हॉर्न में छोड़ो ये बैटरी है ये पैनल है ये बैटरी है और ये कवर है और ये कवर है और ये इसकी जलालत हो रही है लो जी हॉर्न में फनी करता जी प्रीत जी और डर रोकता गए। ही नहीं है रोकता ही नहीं है ਡਰ ਗਏ ਸਾਜ ए प्रीत जी घंटा बंद पिया करो लाइव ते नुकसान हो गया जी ਚਲੋ ਲੈ ਜਾਓ ਇਹਨੂੰ ਇਹ ਕਿਹੜਾ ਕੰਮ ਕੀਤਾ ਯਾਰ ए ले ਸਾਜ भाई। ਡਰ ਗਏ ਸਾਜ ਨੂੰ ਕੁਝ ਹੋ ਜਾਂਦਾ ਅੱਛਾ ਨਾ ਬੰਦ ਅਟੈਕ ਹੋ ਜਾਂਦਾ ਫਿਰ ਅੱਲਾ ਨਾ ਕਰੇ ਹੈ ਮੋਬਾਈਲ ਤੇ ਆਣੇ ਆ ਸਾਜ ਦੇ ਨੇ ਨਾ ਆਣੇ ਓਏ ਇੰਨਾ ਘੁੱਟ ਕੇ ਸੁੱਤਾ ਸੀਗਾ ਖਾਬ 'ਚ ਹੱਥਾਂ 'ਚ ਹੱਥ ਪਾਏ ਹੋਏ ਸੀ ਤੂੰ ਕਿੱਧਰ ਨਿਕਲਿਆ ਦੇਣਾ ਉਹ ਤੂੰ ਮੈਨੂੰ ਛੱਡ ਉਧਰ ਵੀ ਡਬਲ 75000 ਰੁਪਏ ਦਾ ਖਰਚਾ ਉਹ 75000 ਨਹੀਂ ਇਹ 7000 ਕੀ ਹੋ ਗਿਆ ਹੁਣ
ਉਹ ਲਿਆ ਮੈਂ ਸਹੀ ਕਰਦਾ ਉਰੇ ਲਿਆ ਉਸਤਾਦ ਜੀ ਬੈਟਰੀ ਦੇ। ਹਾਂ, ਕਿੱਥੇ ਜਾਣਾ ਬੇੜਾ ਗਰਕ ਕਰਤਾ ਤੁਸੀਂ ਉਸਤਾਦ ਜੀ, ਤੁਸੀਂ ਇੰਨੇ ਨੇ ਕੰਮ ਅੱਛੇ ਕੀਤੇ, ਅੱਜ ਇੱਕ ਹੋਰ ਅੱਛਾ ਕਰਤਾ, ਰੂਹ ਰਾਜ਼ੀ ਹੋ ਗਈ। ਉਹ ਕੱਖ ਵੀ ਨਹੀਂ ਹੈ, ਕੁਛ ਨਹੀਂ ਹੈ। ਹਾਲੇ ਉਹਨੇ ਅੱਜ ਹੀ ਜਾਣਾ ਸੀ। ਉਹਦਾ ਕੈਮਰਾ ਕਿੱਧਰ ਗਿਆ ਸੈਂਟਰ ਹੈ ਕੈਮਰਾ ਵੀ ਨਿਕਲ ਪਹਿਲੇ ਹੀ ਤਾਰਾਂ ਪਾਪਾ ਜੋੜਿਆ ਨੂੰ। ਕੈਮਰਾ ਮੇਰੇ ਕੋਲ ਆ। ਐ ਚਿੱਪ ਲਾ ਉਹ ਲਿਆ ਸਾਂ ਚਲੋ ਯਾਰ। ਚਲੋ ਲਓ ਫਰੀਦ ਜੀ, ਇਹ ਬਹਾਨੇ ਬੰਦੇ ਹੁੰਦੇ ਆ ਹੈ। ਚਲੋ ਆਓ ਇੱਥੇ ਅੱਗੇ ਆਓ ਜ਼ਰਾ, ਉੱਠ ਕੇ ਇੱਧਰ ਆਓ ਸਿੱਧੇ ਹੋ ਕੇ। ਮਰ ਗਿਆ ਦਿਮਾਗ ਤਾਂ। ਖਰਾਬ। ਉਹ ਤਾਂ ਤੁਸੀਂ ਜਾਣਾ ਨਹੀਂ ਸੀ। ਦੇਖਿਆ ਪਹਿਲਾਂ ਪਟਾਕਾ ਪਿਆ ਹੀ। ਹੋਏ ਹੋਏ ਨਾਜ਼ਰੀਨ, ਫਰੀਦ ਜੀ ਆ ਜਾਓ ਇੱਥੇ। ਇਹ ਜ਼ਿਆਤੀ ਆ, ਜਿਹੜਾ ਤੁਸੀਂ ਥੋੜਾ ਹਲਕਾ ਮਾਰਿਆ ਥੱਲੇ, ਚੱਕ ਕੇ ਮਾਰਨਾ ਸੀ। ਹੋਏ ਹੋਏ ਹੋਏ। ਅੱਧਰ ਲਿਆ ਯਾਰ ਆ ਜੁੜ ਗਿਆ ਬਸ ਅਜੇ ਪੇ ਦੇ ਦੇ ਉਹ ਨਹੀਂ ਚੱਲਣਾ, ਫਾਰਕ ਹੋ ਗਿਆ ਬਾ। ਉਹ ਨਹੀਂ ਚੱਲੇਗਾ ਲੈ ਓਏ ਬੰਬ ਵੱਜ ਗਿਆ, ਸਮਝ ਲਾ। ਟੱਪਕ ਰੋਸ਼ਨ 14 ਹੋ ਗਈ ਯਾਰ। ਉਹ ਹੁਣ ਹੋਏ ਆ, ਹੋਏ ਤੈਨੂੰ ਪੌਣਾ ਘੰਟਾ ਹੋ ਗਿਆ ਠਾਉਣ ਡਿਆ। ਉਹ ਤੂੰ ਮੈਨੂੰ ਛੱਡ ਤੂੰ ਠਾਂ ਦੇ ਉਧਰ ਗਈ ਉਹਨੂੰ। ਨੋ ਓਏ ਏਡਾ ਹੀ ਪੱਕਾ ਸੌ ਜਾਣਾ ਤੂੰ ਯਾਰ। ਜੁੜ ਗਿਆ। ਉਹ ਕਾਲੂ ਸਾਹਿਬ ਹਲੋ ਉਹ ਯਾਰ ਨਾ ਨਾ ਕਰ ਕਰ ਯਾਰ। ਕਾਲੂ ਨਾ ਵਿੱਚ ਡਾਟਾ ਹੁੰਦਾ ਵਾ, ਸਿਮ ਹੁੰਦੀ ਹੈ ਵਿੱਚ, ਸਾਜੀ ਚਿਪ ਇੱਥੇ ਲੱਗਣੀ ਬਸ। ਨਹੀਂ ਲੱਗਣੀ। ਕਿੱਥੇ? ਐ ਨਿਕਾ ਜਾਂ ਨਜ਼ਰ ਆਂਦੇ ਤੁਹਾਨੂੰ ਉਹ ਨਹੀਂ ਉਹ ਨਹੀਂ। ਉਹ ਇਹਦੇ ਵਿੱਚ ਲੱਗਣੀ ਹੈ ਸਾਜੀ, ਮੈਂ ਕਰਦਾ ਰਿਹਾ ਕੰਮ ਇਹ ਮੋਬਾਈਲ ਇੰਝ? ਹਾਂਜੀ, ਇਹਨੂੰ ਨਾਲ ਜੋੜੋ ਇਹਦੇ। ਇਹ ਤੇ ਚਿਪਾਂ 'ਚ ਬਹਿਣੀ ਹੈ, ਬੜਾ ਬਰੀਕੀ ਦਾ ਕੰਮ ਆ। ਯਾਰ ਮੈਂ ਕਰਵਾ ਲਾਂ ਉਹ ਤੇਰੇ ਕੋ ਨਹੀਂ ਹੋਣਾ ਫਰੀ ਸਹੀ। ਸਾਨੂੰ ਕੁਝ ਹੋ ਜਾਂਦਾ ਤੇ ਫਿਰ ਓਏ ਬਾਪ ਨੇ ਬਾਪ ਤੇਰਾ ਇਹ ਸਹੀ ਕਰਾ ਇਹਦਾ ਟੱਚ। ਹਾਂ ਉਹਨੂੰ ਮੈਂ ਰੋਕਣ ਨੇ ਉਹ ਅਗਲੀ ਅਗਲੀ ਵੀਡੀਓ ਲਾਈ ਜਾ ਰਿਹਾ। ਤਰਾ ਕਰਤੇ ਸਾਡੇ। ਤੇਰਾ ਆਈਫੋਨ ਵੀ ਚੱਕ ਕੇ ਮਾਰਨ ਤਾਂ ਚਾਹੀਦਾ ਉਹ ਨਾ ਯਾਰ ਤੇਰੇ ਕਰੇ। ਵਾਸਤੇ ਇੱਧਰ ਦੇਖ ਪਾਸ। ਨਹੀਂ ਭਾਜੀ ਤੁਸੀਂ ਸੈੱਟ ਤੇ ਸੌਣਾ ਨੇ, ਸੌਣਾ ਨਾ ਤੂੰ। ਉੱਠ ਗਿਆ ਸਾਜੀ। ਇਹ ਕਿਹੜਾ ਉੱਠ ਗਿਆ ਤੂੰ? ਤਾਜੀ ਇੱਥੇ ਬੈਠੇ ਬੈਠੇ ਉਹ ਹਜੇ ਕੁਛ ਵੀ ਨਹੀਂ ਸੀ। ਮੈਂ ਕਿਹਾ ਚਲੋ ਕੁਛ ਵੀ ਨਹੀਂ ਸੀ। ਤਾਜੀ 1.5 ਘੰਟਾ ਸੁੱਤਾ ਤੇ ਜਾਨੀ ਕਿ ਚਾਹ ਜਦੋਂ ਕਰਨ ਲੱਗੇ 4 ਘੰਟੇ ਸੁੱਤਾ। ਉਦੋਂ ਮੈਂ ਵੀ ਠਾਇਆ ਇਹਨੂੰ, ਸਾਰਿਆਂ ਨੇ ਠਾਇਆ, ਨਹੀਂ ਉਠਾਇਆ ਇਹ। ਨਹੀਂ ਏਡੀਆਂ ਕਾਰਾਂ। ਵਾਹ ਜਾ ਯਾਰ ਤੂੰ ਮੈਨੂੰ ਇਹ ਦੱਸ ਨਾ ਵੀ ਤੂੰ ਮਤਲਬ ਅੱਗੇ ਜਾਨੀ ਕੀ ਚਾਹ ਵੀ ਅਸੀਂ ਪੂਰਾ ਕਰ ਲਿਆ, ਤੂੰ ਇੱਥੇ ਮਤਲਬ ਜੇ ਤੂੰ ਨਹੀਂ ਆਉਣਾ ਤੇ ਤਾਂ ਵੀ ਜੇ ਤੂੰ ਇੱਥੇ ਵੀ ਆ ਤੂੰ ਸੁੱਤਾ ਵਾ ਤਾਜੀ ਜਦੋਂ ਵੀ ਇਦਾਂ 3 ਵਜੇ ਤੇ ਤੂੰ ਘਰੋਂ ਆਉਂਦੇ ਆ ਯਾਰ। 3 ਵਜੇ ਨਹੀਂ ਤਾਜੀ 2:30 ਵਜੇ। ਹਾਂ 2:30 ਵਜੇ ਆ ਕੇ ਵੀ ਤੂੰ 8 ਵਜੇ ਸੌਂ ਗਿਆ 7 ਵਜੇ। ਇੱਧਰ ਵੇਖ। ਕੀ ਹੈ ਯਾਰ? ਉਹ ਗੱਲ ਆ ਕਰਨ ਦੇ ਉਸਤਾਦ ਜੀ ਗੱਲ ਕਰਨ। ਮਾਰ ਇਹਦੇ ਸਿਰ ਚਾ। ਉਧਰ ਵੀ ਸੁਪਾਈਆਂ ਕਹਿੰਦਾ। ਲਓ ਸਹੀ ਹੋ ਗਿਆ ਮੁਬਾਰਕ। ਜੁੜ ਗਿਆ। ਲਓ ਕੀ ਹੋਇਆ ਯਾਰ? ਬਿਲਕੁਲ ਨਿਆ ਹੋ ਗਿਆ। ਸਾਦਾ ਕਰਕੇ ਤਾਂ ਇਹ ਵੀ ਨੁਕਸਾਨ ਹੈ ਬਰਦਾਸ਼ਤ ਓਏ ਉਹ ਅੱਗੇ ਹੀ ਲੱਭਣ ਦਿਆ ਸੀ ਕਿ ਕਿਸੇ ਦੇ ਮੈਂ ਗੱਲ ਪਾਵਾਂ ਇਹਨੂੰ। ਪੈ ਗਿਆ ਮੇਰੇ। ਤੂੰ ਪਹਿਲੇ ਵੇਖਿਆ ਨਹੀਂ ਉਹਦੇ ਅੰਦਰ ਵੇਖ ਤੇ ਤਾਰਾਂ ਕਿਧਰੋਂ ਦੀ ਜੋੜ ਪਾ ਕੇ ਉਹਨੇ ਸਹੀ ਕਰਾਇਆ ਵਾ। ਉਹ ਰਾਤ ਭਾਈ ਦੇ ਪਿੰਡੋਂ ਲਈ ਸੀ ਤਾਰ। ਉਹ ਭਰਾਵਾ ਘਰ ਕੰਮ ਕੀਤਾ 7 ਦੀ ਤਾਰ ਪਾਈ ਆ। ਨਹੀਂ ਕੀ ਦੱਸੋ ਉਧਰ ਬਿਆਨ ਹਲਫੀ ਦਿਓ ਵੀ ਕਿਉਂ ਸੌਂਦੇ ਹੋ। ਅੱਛਾ ਜੀ ਠੀਕ ਭਾਜੀ ਸੌਂਦੇ ਕਿਉਂ? ਠੀਕ ਆ ਕੀ ਵਜ੍ਹਾ? ਠੀਕ ਹੈ ਤਾਜੀ। ਸਾਰੀ ਰਾਤ ਕਿੱਥੇ ਫਿਰਦੇ ਹੋ ਤੁਸੀਂ? ਇਹ ਇੱਥੇ ਨਹੀਂ ਇੱਥੇ ਨਹੀਂ ਫਿਰਦੇ ਤੁਸੀਂ ਕਦੀ ਕਦੀ ਕਿਤੇ ਨਹੀਂ। 2:30 ਵਜੇ ਜੋ ਆਇਆ ਤੇ ਤੂੰ ਕਿੱਥੋਂ ਸੁੱਤਾ ਉੱਠ ਕੇ ਆਇਆ? ਤਾਜੀ ਏਸੀ ਦੇ ਅੱਗੇ ਤੁਹਾਨੂੰ ਪਤਾ ਫਿਰ ਸਰਦੀ। ਯਾਰ ਇਹ ਗੜੀ ਯਾਰ ਵੈਸੇ ਬਾਤ ਕਰ ਬਸ ਕਰਦੇ ਹੋ। ਘੰਟਾ ਹੋ ਗਿਆ ਤੈਨੂੰ ਮੈਂ ਠਾਣ ਦਿਆ, ਮਿੱਠਾ ਠਾਣ ਦਿਆ, ਫਰੀਦ ਠਾਣ ਦਿਆ। ਉਹ ਯਾਰ ਬਾਅਦ ਸੈੱਟ ਰੈਡੀ ਕਰ ਲਈਏ ਯਾਰ, ਸ਼ੋਅ ਕਰ ਦਈਏ। ਤੇਰਾ ਕਰਕੇ ਸਾਰੇ ਦਲੀਲ ਹੁੰਦੇ। ਉਹ ਤਾਂ ਤੇਰੇ ਘਰ ਕਾਲ ਕਰਤੀ ਆ ਸੀਗਾ, ਰੂਹ ਪਰਵਾਜ ਕਰ ਗਈ, ਡੈਡ ਬੋਡੀ ਲੈ ਜਾਓ ਆ ਕੇ। ਅਜੇ ਤਾਂ 11 ਬਾਈ ਵੀ ਸੱਦਣ ਲੱਗੇ ਦਿੱਤਗਾ, ਬਸ ਇਹ ਮਰ ਪਤਾ ਗਿਆ। ਕਿੱਦਾਂ ਠਾਂਦੇ ਆ। ਨਹੀਂ ਜਨਾਬ ਬੜੇ ਯਤਨ ਕੀਤੇ ਆ ਮੋਬਾਈਲ ਹਰ ਕੰਨ ਨਾਲ ਤੇਰੇ ਲਾਇਆ ਸਪੀਕਰ। ਕਿੰਨੀਆਂ ਤਾਰਾਂ ਰੱਖ ਲੀਆਂ ਹਾਂਜੀ। ਮੈਨੂੰ ਦੱਸਿਆ ਹੀ ਨਹੀਂ ਤਾਂ। ਆ ਵੱਡੇ ਸਪੀਕਰ ਨੇ ਕੁਝ ਕੀਤਾ ਵਾ, ਆ ਮੋਬਾਈਲ ਦੇ ਸਪੀਕਰ ਤਾਂ ਕੁਝ ਕਰਨ ਨਹੀਂ ਸੀ ਦੇ। ਅੱਜ ਟਿਊਨ ਹੈਗੀ ਜਿੰਨੀ ਦੇਰ ਕੋਈ ਸੋਏਗਾ ਹੀ। ਪਿਆ ਤੂੰ ਆਇਆ ਸੀ ਜਿਵੇਂ ਤੂੰ ਮਰ ਕੇ ਵਾਪਸ ਆਇਆ ਹੈ? ਇਹ ਕੀ ਗੱਲ ਰੂਹ ਪ੍ਰਵਾਸ ਹੋਈ ਫਿਰ ਕਿਤੇ ਵਾਪਸ ਬੁਲਾ ਲਈ ਗਈ? ਫਰੈਸ਼ ਡੈਥ ਹੁੰਦੀਆਂ ਹੀ। ਯਕੀਨ ਮਨ ਪਿਆ ਆਇਆ ਸੀ ਜਿਵੇਂ ਜਨਮ ਗੱਲ ਆ ਉਸਤਾਦ ਜੀ ਜੇ ਪਿੰਡੋਂ ਜਨਾਇਆ ਆਇਆ ਵਾ। ਨਹੀਂ ਉਹ ਉੱਥੇ ਤੂੰ ਗਲੇਲ ਜੀ ਬਣ ਕੇ ਪਿਆ ਵਾ, ਤੇਰੇ ਮੋਬਾਈਲ ਨੂੰ ਲਾ ਕੇ ਟੂਟੀਆਂ, ਕਦੀ ਹਾਰਰ ਤੇ ਕਦੀ ਕੁਛ। ਅੱਧਾ ਘੰਟਾ ਹੋ ਗਿਆ ਤੈਨੂੰ ਕਿਛ ਉਹ ਹੋਣ। ਲੱਖ ਲੰਤ ਕਦੀ ਸੁੱਤਾ ਨਹੀਂ ਤੂੰ ਹੈਂ? ਜਿੱਦਾਂ ਸੁੱਤਾ ਤੁਸੀਂ ਤੂੰ। ਬੰਬੈਲ ਤੂੰ ਆਪਣੀ ਨਸਲ ਚ ਪਹਿਲਾ ਬੰਦਾ ਜਿਹੜਾ ਸੌਣ ਡਿਆ। ਨਸੀਬ ਤੇ ਜਾਗਦੇ ਆ। ਇਹ ਸਾਰੇ ਇਹਦੇ ਵੱਲ ਬਕਾਇਆ ਵਾ। ਇਹਦੇ 3 ਨਸਲਾਂ ਦਾ ਇਹਦੇ ਵੱਲ ਨੀਂਦ ਬਕਾਇਆ ਵਾ। ਆਹੋ ਇਹ ਉਹਨਾਂ ਦਾ ਕਰਜ਼ ਲਾਉਂਦੇ ਆ ਓਏ ਵੀ ਨਾ ਜਦੋਂ ਨਹੀਂ ਆਉਂਦਾ ਉਦੋਂ ਵੀ ਇੱਥੇ ਫਾਇਦਾ, ਜੇ ਇੱਥੇ ਹੈਗਾ ਵੀ ਆ ਤਾਂ ਸੁੱਤਾ ਵਾ। ਬੰਬੈਲ ਮਤਲਬ ਕੀ ਕਰੀਏ ਤੂੰ ਦੱਸ ਦੇ ਸਾਨੂੰ। ਨਹੀਂ ਇਹਦੇ ਚ ਮੈਨੂੰ ਦੱਸ ਦੇ ਨਾ, ਇੱਥੇ ਮਾੜਾ ਜਿਹਾ ਬੈੱਡ ਲਵਾ ਦੀ ਤੱਲੀ ਹੈ। ਹਾਲ ਉਹਨੂੰ ਹੁਣ ਪਤਾ ਨਹੀਂ ਹੈਗਾ ਅੱਜ ਮੈਂ ਬੈਠਾ ਕਿੱਥੇ ਆ। ਉਹ ਹਾਲੇ ਹੋਸ਼ ਤੂੰ ਕੀ ਸਮਝਦਾ ਉੱਠ ਪਿਆ? ਹੋਚਾ ਜੀ ਭਾਜੀ ਹੋਚਾ ਜਨਾਬ। ਜੁਗਤ ਮਾਰ ਤੈਨੂੰ। ਓਏ ਓਏ
ਚੌਰਸ ਰੱਸ ਹੁੰਦਾ ਹੀ ਓਏ ਬਸ ਕਰ। ਅਜੇ ਨੀਂਦ ਚ ਨਹੀਂ ਨਹੀਂ ਚੌਰਸ ਗਨੂਦ ਨਹੀਂ ਹੁੰਦਾ ਕੀ ਸੀ ਅੱਜ ਤੱਕ ਨਹੀਂ ਵੇਖਿਆ। ਚੌਰਸ ਹੁੰਦੇ ਨੇ। ਨਹੀਂ ਉਹਦੇ ਹਿਸਾਬ ਨਾਲ ਚੌਰਸ ਵੀ ਹੁੰਦਾ ਆ ਡਬਲ ਰੋਟੀ ਟਾਈਪ ਸਕਾਏ ਨੇ। ਭਾਜੀ ਜਿਹੜੇ ਰਾਸ ਆ ਮਿਲਦੇ ਨੇ ਚੌਰਸ ਰਾਸ ਹੀ ਮਿਲਦੇ ਨੇ। ਇੱਕ ਗੋਲ ਵੀ ਮਿਲਦਾ ਵਾ, ਟੋਪੀ ਵਾਲਾ, ਦੂਜਾ ਗੋਲ 버ਗਰ, ਇੱਕ ਚੌਰਸ ਵੀ ਹੁੰਦਾ ਡਬਲ ਰੋਟੀ ਜਿਹੜੀ ਬਿਲਕੁਲ ਸੁੱਕੀ ਡਬਲ ਰੋਟੀ ਟਾਈਪ। ਹਾਂਜੀ। ਇਹ ਚੀਜ਼ ਬਹੁਤ ਮਜ਼ੇਦਾਰ ਹੁੰਦਾ। ਆ ਯਾ ਉਹ ਕੀ ਕਹਿੰਦੇ ਲੋ ਜੀ ਐਡਾ ਡਬਲ ਹੋ ਤੁਹਾਡੇ ਜੋ ਕੋ ਸਾਬਤ ਹੋ ਗਈ ਭਾਜੀ, ਜੋ ਕੋ ਤੁਹਾਡੀ ਫੇਲ ਹੋ ਗਈ, ਹੋਰ ਮਾਰੋ ਜੋ ਨਹੀਂ ਕੀ ਗੱਲ ਮਤਲਬ ਕਿ ਇਹ ਸੌਣ ਦਾ ਜਿਹੜਾ ਵਾ ਆਖਰੀ ਸੌਣਾ ਸੀ ਉਹ, ਇਸ ਤੋਂ ਬਾਅਦ ਨਹੀਂ ਸੌਣਾ ਤੂੰ? ਉਹ ਬੇਟੇ ਮੂੰ ਜਿੰਨਾ ਤੂੰ ਸੌਣਾ ਕਿਤੇ ਗੇਦੇ ਦਾ ਆਰਡਰ ਫੜਿਆ ਵਾ। ਉਹ ਚੀਕਾ ਮਾਰਨ ਵਾਲੀ ਮੱਝ ਹੁੰਦੀ ਆ ਮੰਨ ਲਓ ਬਾਜੀ ਬਾਜੀ ਉਹ ਚੀਕਾਂ ਦੀ ਵੇਖੋ ਅਸੀਂ ਬੇਹੋਸ਼ ਹੋਣ ਲੱਗੇ ਆ। ਬੱਚਾ ਕਿਸੇ ਧੀ ਪੁੱਤ ਦਾ ਫੁੱਲ ਭਰ ਬੱਚਾ ਯਕੀਨ ਮੰਨ ਮਿੱਠੇ ਯਾਰ ਉਹ ਹਾਏ ਹਾਂਜੀ ਹਾਏ ਇਹ ਮੈਂ ਕਰ ਹਾਏ ਹਾਏ ਤੇ ਵੀ ਭਾਜੀ ਦਿਲ ਨਹੀਂ ਧੜਕਣ ਦਿਆ। ਉਹ ਧੜਕਣ ਦਿਆ ਥੋੜਾ ਉਰੇ ਹੋਏ। ਉਹ ਵੀ ਇੱਧਰ ਧੜਕਦੇ ਆ। ਲਓ ਜੀ ਨਾਜ਼ਰੀਨ, ਆ ਦੋ ਸਪੀਕਰ ਨੇ ਜਦੋਂ ਸ਼ੋਅ ਸ਼ੁਰੂ ਕੀਤਾ ਜਿਨ੍ਹਾਂ ਨੇ ਫਰੀਦ ਸਾਹਿਬ ਇਹਦੇ ਪਿੱਛੇ ਨੇ। ਇੱਕ ਹੀ ਕਾਫੀ ਹੈ ਫਰੀਦ ਵਾਸਤੇ, ਓਏ ਲੇਕਿਨ ਇਹ ਦੋ ਨੇ। ਇਹਨਾਂ ਦਾ ਨਿਜ਼ਾਮ ਦਿਖਾਈਏ ਥੋੜਾ ਤੁਹਾਨੂੰ। ਚੈੱਕ ਅੰਦਰ ਕੀ ਕੀਤਾ ਅਸੀਂ ਹੁਣੇ। ਅੱਗੇ ਰੱਖ ਲਾ ਸਾਜੇ ਪਿੱਛੇ ਹੈ ਆ ਇਧਰ ਆ ਇੱਧਰ। ਲਓ ਜੀ ਮਾਈਕ ਦਿਓ ਜੀ ਮੈਨੂੰ। ਅਸੀਂ ਤਾਂ ਦਿਖਾਈਏ ਹੁਣ ਇਹਨਾਂ ਨੇ ਕੀ ਕੀਤਾ ਅੰਦਰ, ਕਿਦਾਂ ਦਾ ਨਿਜ਼ਾਮ ਅਸੀਂ ਕੀਤਾ। ਤਾਰ ਧਿਆਨ ਨਾਲ। ਇਹ ਇਹਨਾਂ ਸਪੀਕਰਾਂ ਦੀ ਵਜ੍ਹਾ ਤੋਂ ਕਿਸੇ ਦਾ ਧੀ ਪੁੱਤ ਬਚ ਗਿਆ। ਨਹੀਂ ਤੇ ਉਹ ਤੇ ਗਿਆ ਸੀ। ਓਏ ਉਹ ਵੈਸੇ ਵੀ ਗਿਆ ਵਾ। ਇਸ ਨੀਂਦ ਨੂੰ ਨਾ ਮਰਨ ਨਹੀਂ ਕਹਿੰਦੇ ਆ, ਤਕਰੀਬਨ ਮੌਤ ਕਹਿੰਦੇ ਇਹਨੂੰ, ਜਿਹੜੀ ਤੂੰ ਸੁੱਤਾ। ਉਹ ਲੱਖ ਲਾਣ ਤੇ ਇਹ ਕਾਇਨਾਤ ਇਹ ਦੁਨੀਆ ਦੇ ਨਾ ਗਨੂਦਗੀ ਦੇ ਵਿੱਚ ਤੇ ਫਿਰਨ ਦੇ। ਹਾਂਜੀ ਤੂੰ ਸੁੱਤਾ ਵਾ, ਤੂੰ ਕਿਤੇ ਕਿਤੇ ਜਾਗ ਜਾਣਾ ਵਾ ਬਸ। ਇਹ ਜ਼ਿੰਦਗੀ ਚਲੇ ਗਈ ਸੀ ਆ ਡੱਬਿਆਂ ਦੇ ਲੈਣ ਦੀ। ਇਹ ਤੇ ਲੋਕਾਂ ਨੂੰ ਕਹਿੰਦਾ ਯਾਰ ਅੱਜ ਬੜੀ ਚੁਸਤੀ ਪਈ ਮੈਨੂੰ। ਆਹ ਸੁਸਤੀ ਤੇ ਅੱਛਾ ਯਾਰ ਤੂੰ ਜਿੱਦੀ ਮਰਜ਼ੀ ਗਹਿਰੀ ਨੀਂਦ ਸੁੱਤਾ ਮੈਂ ਫਰੀਦ, ਜਿੱਦਾਂ ਪਹਿਲੇ ਮੋਬਾਈਲ ਤੇ ਅਸੀਂ ਇਹਦੇ ਚਲਾਇਆ ਉੱਠ ਜਾਣਾ। ਤੂੰ ਉੱਠ ਜਾਣਾ। ਇਹਦੇ ਤੋਂ ਪਹਿਲੋਂ ਕਿਤੇ ਮੈਨੂੰ ਤੁਸੀਂ ਖੜਾਕ ਕਰ ਦਿੰਦੇ। ਨਹੀਂ ਭਾਵੇਂ 2 ਦਿਨ ਦਾ ਹੁੰਦਾ ਮੇਰਾ ਨਹੀਂ ਮੇਰੀ ਨੀਂਦ ਬਹੁਤ ਕੱਚੀ ਆ। ਤੂੰ। ਮੈਂ ਤੁਸੀਂ ਜਿਹੜੇ ਪੈਰ ਵਿੱਚ ਨੇ ਠੱਪ ਟੰਨਾ ਉਹਨੂੰ ਤੇ ਉੱਠ ਜਾਣਾ ਸੀ। ਹਾਂਜੀ। ਮੇਰੀ ਬਹੁਤ ਨੀਂਦ ਉਹ ਕੱਟੀ। ਯਾਰ ਉਹ ਤੇ ਉੱਠ ਜਾਣਾ ਸੀ, ਲੇਕਿਨ ਅਗਰ ਤੂੰ ਲੇਕਿਨ ਇਦਾਂ ਵੀ ਨਹੀਂ ਹੋ ਸਕਦਾ ਵੀ ਇਹ 3 ਦਿਨ ਨਾ ਸੁੱਤਾ ਹੋਵੇ। ਤਾਜੀ ਖਾਬ ਤੇ ਚਲਾ ਗਿਆ ਸੀ ਮੈਂ। ਹਾਂ। ਹਾਂਜੀ ਮੈਂ ਅੱਗੋਂ ਕਿਤੇ ਹੋਰ ਨਿਕਲ ਗਿਆ। ਨਹੀਂ ਜਿਮਸਾ ਪੀ ਲਈ ਸੀ ਖਰਾਬ ਚ ਜਾ ਕੇ ਉੜ ਜੀ ਦਾ ਹੁੰਦਾ ਵਾ। ਇਹ ਨਾ ਸਦਾਈ ਹੋ ਗਏ। ਯਾਰ ਤੂੰ 6000 ਸਾਲ ਪਿੱਛੇ ਚਲਾ ਗਿਆ ਸੀ ਇੰਨਾ ਉਹ ਮਤਲਬ ਖਾਬ ਚ। ਨਹੀਂ ਬੜਾ ਮੈਂ ਪਹੁੰਚਿਆ ਸੀ। ਅੱਛਾ ਜੀ ਆ ਗਿਆ ਨਾ ਵਾਪਸ। ਕੈਸਾ ਵਾਪਸ ਲੈ ਬੇਟੇ ਉਹ ਇੰਨਾ ਲੰਬਾ ਕਿਤੇ 150 ਦਰਖਤ ਵੱਢ ਕੇ ਸੁੱਤਾ ਮੈਨੂੰ। ਮੇਰੇ ਲਾਗੋਂ ਫਰੀ ਸਾਹਿਬ ਮੱਖੀ ਲੰਘ ਜਾਵੇ ਨਾ, ਮੱਖੀ ਮੈਂ ਉੱਡ ਜਾਂਦਾ ਜੀ ਲੇਕਿਨ ਇਹ ਆ ਕਿ ਮੱਖੀ ਨੇ ਮੰਜੀ ਵੀ ਚੁੱਕੀ ਹੋਵੇ ਨਾਲ। ਮੱਕੀ ਤਲੋ ਸਰਾਣਾ ਵਿੱਚ ਚੱਲਾ ਹੁਣ ਮੈਂ ਆ ਗਈ ਹਕੀਕਤ ਆ। ਕੋਈ ਐ ਕਿ ਟਿਸ਼ੂ ਵੀ ਲਾਵੇ ਨਾ ਮੈਂ ਉੱਠ ਜਾਂਦਾ। ਓਏ ਮਾਸਟਰ ਟਾਇਲ ਵਾਲਾ ਦਾ ਮੁੰਡਾ ਨਾ ਬਣ। ਹੈ ਇੱਧਰ ਗੱਲ ਅੱਛਾ ਥੋੜਾ ਪਾ ਮਾਸਟਰ ਟੈਲ ਵਾਲੇ ਦੇ ਮੁੰਡੇ ਉੱਠ ਪੈਂਦੇ ਇਦਾਂ। ਵੀ ਜਾਨੀ ਕਿ ਹਰ ਸ਼ੈ ਓਕੇ ਬਾਬਾ ਉੱਠ। ਅੱਛਾ ਸੈਂਸਿਟਿਵ। ਆਹੋ ਕੋਈ ਕਾਰਨ ਦੇ ਲਾਗੇ ਇੰਜ ਵੀ ਕਰੇ ਨਾਖੂਨਾਂ ਨਾਲ। ਹਾਂਜੀ ਮੈਂ ਤਾਂ ਵੀ ਉੱਠ ਪੈਂਦਾ। ਲੇਕਿਨ ਇੱਕ ਗੱਲੋਂ ਤੂੰ ਬਹੁਤ ਬਗੈਰਾ ਦਾ, ਜਦੋਂ ਤੈਨੂੰ ਕੋਈ ਜੈਨੂਇਨ ਕਵੇ ਨਾ ਠਾ ਕੇ ਵੀ ਕਿ ਉਹ ਦੇ ਹੋਏ ਹੋਏ ਉਧਰ ਕੀ, ਉਦੋਂ ਨਹੀਂ ਤੂੰ ਉੱਠਦਾ। ਉਦੋਂ ਤੂੰ ਕਹਿੰਦਾ ਕੀ ਦੇ। ਵੀ ਦੇਖ ਤੇਰੀ ਕੋਈ ਚੀਜ਼ ਚੁੱਕ ਕੇ ਲੈ ਚੱਲਾ ਚੋਰ। ਅੱਛਾ ਅੱਛਾ ਚੋਰ ਪੈ ਗਿਆ ਤੇਰੀ ਚੀਜ਼ ਨੂੰ। ਸਾਦੀ ਇਹ ਆਵਾਜ਼ ਸਹੀ ਦੱਸੀ ਲਾਸਟ ਟਾਈਮ ਕਦੋਂ ਐਕਟਿਵ ਹੋਇਆ ਸੀ? ਆਹੋ ਹਾਲ ਓਏ ਬਾਸ ਲਾਸ਼ ਨਾ ਠੀਕ ਹੈ ਵੈਸੇ ਤੇਰਾ ਜੇ ਕਹਿ ਦੀ ਮਤਲਬ ਕਹਿ ਲਿਆ ਕਰੀ ਸ਼ੌਕ। ਯਾਰ ਤੂੰ ਫਰੀ ਜੀ ਸਾਦਾ ਸੈੱਟ ਤੇ ਸੁੱਤਾ ਵਾ ਤੇ ਥੱਲੇ ਫੇਰ ਇਹਦੇ ਵਾਣ ਛਪਿਆ ਹੋਣਾ ਮੰਜੇ ਦਾ ਦੇਖ ਲਈ ਤੂੰ। ਨਹੀਂ ਇਹਨੂੰ ਸੌਣਾ ਤਾਂ ਨਹੀਂ ਕਹਿੰਦੇ ਹੈਗੇ। ਇਹਨੂੰ ਤਕਰੀਬਨ ਹਲਾਕਤ ਹੀ ਗਿਣੀ ਹੈ। ਸਹੀ ਗੱਲ। ਹਲਾਕ ਹੋਣਾ ਸੌਣਾ ਜਿਹੜਾ ਤਕਰੀਬਨ ਹੈ ਤੇ ਉਹ ਹੀ ਹੈ। ਇਹ ਤੇ ਐ ਲੱਗਦਾ ਸੀ ਗੰਗਾ ਦੇਵੀ ਵਾਲੇ ਨੇ ਨਾ ਗੰਗਾ ਦੇਵੀ ਹਸਪਤਾਲ ਲਈ ਉਹਨੇ ਵਾਰਡ ਚੋਂ ਲਾਸ਼ ਬਾਹਰ ਬਰਾਮਦੇ 'ਚ ਰੱਖੀ ਹੋਈ ਹੈ। ਨਹੀਂ ਮੈਨੂੰ ਤੁਸੀਂ ਇਹ ਦੱਸੋ ਪਹਿਲੇ ਕਿਹੜੀ ਐਸੀ ਨੀਂਦ ਆ ਕਿ ਤੁਸੀਂ 2:30 ਵਜੇ ਆਏ ਹੋ ਤੇ ਤੁਸੀਂ 6-7 ਵਜੇ ਆ ਕੇ ਇੱਥੇ ਸੌਂ ਗਏ ਹੋ ਔਰ ਐਸ ਗਹਿਰੀ ਨੀਂਦ ਸੁੱਤੇ ਹੋ ਤੁਸੀਂ। ਬੰਦਾ ਗੁੰਮਨਾਮ ਹੋ ਜਾਂਦਾ ਆ। ਹਾਂਜੀ ਉਹ ਇੰਨਾ ਵੀ ਨਹੀਂ ਹੁੰਦਾ। ਖੋ ਜਾਂਦਾ ਆ ਬੰਦਾ ਖਿਆਲਾਂ 'ਚ। ਮੇਰੇ ਲਾਗੇ ਕੋਈ ਪੰਖ ਵੀ ਸਾਜੀ ਐਂ ਕਰੇ ਨਾ। ਗੱਲ ਇਹ ਆ ਓਏ ਪਹਿਲੇ ਉਹਦੀ ਉੱਠਣੀ ਦਾ ਪਹਿਲੇ ਹਿਸਾਬ ਲਵਾ ਲਾ। ਕੀ ਭਾਜੀ ਐ ਮੇਰੇ ਲਾਗੇ ਕੋਈ ਪੰਖ ਵੀ ਹੈ ਕਰੇ ਨਾ, ਪੰਖ ਵੀ। ਇਹ ਕੱਲਾ ਪੰਖ ਕੇ ਪੰਖ ਉਦਾਸ। ਅੱਛਾ ਮਤਲਬ ਤੈਨੂੰ ਯਕੀਨ ਨਹੀਂ ਕਿਸੇ ਤੇ ਵੀ ਤੂੰ ਇੰਨਾ ਕੱਚੀ ਨੀਂਦ ਸੌਣਾ? ਕੀ ਗੱਲ ਕੋਈ ਡਰ? ਐਕਟੀਵਿਟੀ ਦੱਸ ਰਿਹਾ ਮੈਂ ਨਹੀਂ ਮੈਨੂੰ ਲੱਗ ਰਿਹਾ ਕਿ ਤੂੰ ਡਰ ਰੱਖ ਕੇ ਸੌਣਾ ਦਿਲ 'ਚ। ਨੈਣ ਨਕਸ਼ਤਰੇ ਭਾਜਨ ਅੰਦਰੋਂ ਤਾਲਾ ਲਾ ਕੇ ਨਾ ਚਾਬੀ ਜੇਬ 'ਚ ਸਰਾਣੇ ਥੱਲੇ ਰੱਖ ਕੇ ਸੋਇਆ ਕਰ। ਅਜ਼ਾਬ ਵਾਲੀ ਜ਼ਿੰਦਗੀ ਨਾ ਗੁਜ਼ਾਰ। ਸੌਂ ਤੇ ਸਕੂਨ ਨਾ ਆਹੋ। ਹੋਰ ਇੰਤਜ਼ਾਮ ਕਰ ਲਾ। ਕਿਉਂ ਜੀ? ਪੁਕਾਰ ਦਾ ਤਾਲਾ ਲਾ ਲਾ। ਇੰਤਜ਼ਾਮਾਤ ਹੋਰ ਕਰ ਲੋ। ਰੋਸ਼ਨਦਾਨ ਬੰਦ ਕਰ ਦਿਓ। ਤਾਰੇ ਅੰਦਰੋਂ ਲਾ ਕੇ ਕੁੰਜੀਆਂ ਕਿਤੇ ਸਿੱਟ ਦੇ। ਤਾਂ ਜੀ ਐਕਟੀਵਿਟੀ ਦੱਸ ਰਿਹਾ ਫਰੀਦ ਭਾਈ ਆਪਣੀ ਕਿ ਮੈਂ ਇੰਨਾ ਐਕਟਿਵ ਹਾਂ, ਇੰਨਾ ਤੇਜ਼ ਆ, ਮੈਂ ਫੁਰਤੀ ਨਾਲ ਉੱਠ ਕੇ ਬਹਿ ਜਾਂਦਾ। ਕੀ ਲੱਗੀ? ਇੰਨੀ ਵੀ ਸਰਸਰਾਹਟ ਹੋਵੇ ਮੈਂ ਉੱਠ ਜਾਂਦਾ। ਕੋਈ ਰਬੜ ਵੀ ਉਂਗਲ 'ਚ ਪਾ ਕੇ ਇੰਜ ਹਲਾਵੇ ਮੈਂ ਉੱਠ ਪੈਂਦਾ। ਕੱਲੀ ਰਬੜ। ਹਾਂ
ਉਹ ਤੂੰ ਐਕਟਿਵ ਨਹੀਂ, ਤੂੰ ਮਕਰੂਜ਼ ਆ। ਮਕਰੂਜ਼ ਨੂੰ ਨੀਂਦ ਨਹੀਂ ਆਉਂਦੀ ਤੇ ਕਰਜ਼ਾ ਚੜਿਆ ਵਾ। ਐਡਾ ਸੋਨਪਰੀ ਦਾ ਮੁੰਡਾ ਜੇ ਨਾ ਏਦਾਂ ਹੋਵੇ ਨਾ ਤੇ ਫਿਰ ਸਾਰਾ ਪਾਕਿਸਤਾਨ ਸਾਰੀ ਰਾਤ ਜਾਗਦਾ ਹੀ ਰਵੇ। ਤੇ 3 ਵਜੇ ਤੱਕ ਤਾਂ ਜਾਗਦੇ ਰਹਿੰਦੇ ਆ। ਜਾਗਦੇ ਰਹਿੰਦੇ ਆ। ਤੁਹਾਡਾ ਭਾਈ ਮਕਰੂਜ਼ ਸਗੋਂ ਸੋਹਣੀ ਨੀਂਦ ਸੌਂਦਾ, ਜਿਹਦੇ ਨੇ ਦੇਣੇ ਹੁੰਦੇ ਉਹਨੂੰ ਨੀਂਦ ਨਹੀਂ ਆਉਂਦੀ ਬੇਟੇ। ਹਾਂਜੀ ਪਤਾ ਨਹੀਂ ਹਾਂਜੀ ਲੈਟਰ ਦੀ ਆਵਾਜ਼ ਨਾਲ ਉੱਠ ਜਾਂਦਾ ਮੈਂ, ਲੈਟਰ ਦੀ ਆਵਾਜ਼ ਤੇ ਬਹੁਤ ਹੁੰਦੀ ਆ। ਉਹਨਾਂ ਉੱਠ ਜਾਂਦਾ ਇਹ ਕਿਹੜੇ ਲੈਟਰ ਡਿਸ਼ ਹੈਗਾ ਉਹ ਪਸਤੌਲਾਂ ਉਹ ਨਹੀਂ ਉਹਦੀ ਆਵਾਜ਼ ਨਾਲ ਤੇ ਤੂੰ ਪਾਗਲ ਹੋ ਜਾਏਗਾ। ਮੱਝ ਦੇ ਭੌਂਕਣ ਤੇ ਵੀ ਉੱਠ ਜਾਣਾ। ਉਹ ਪਾਗਲ ਹੋ ਗਿਆ ਨਹੀਂ ਭਾਜੀ ਇਹ ਤੁਹਾਡਾ ਹਿਸਾਬ ਹੋਰ ਵਾ ਤੁਹਾਨੂੰ ਇੱਕ ਮੱਛਰ ਉਹ ਤਾਂ ਬਹੁਤ ਆਵਾਜ਼ ਆ ਸੁਣਦੇ ਰਾਤ ਉਹ ਇਹਦੇ ਲਈ ਸਿਸਟਮ ਅੱਛਾ ਉਹਦੇ ਨਾਲ ਤਾਂ ਪੂਰੀ ਫੈਮਿਲੀ ਉੱਠ ਜਾਂਦੀ ਆ। ਸਿਰਫ ਘਰ ਅੱਛਾ ਦੀ ਉਹਦਾ ਭੁੱਲਾ ਲੋਕਰ ਦੇ 2 ਤੀਦੇ ਲੈ ਕੇ ਇੰਜ ਖੜਕਾਉਂਦੇ ਮੈਂ ਉੱਠ ਜਾਂਦਾ। ਕਿਉਂ ਜੀ ਠੀਕ ਹੈ ਭਾਜੀ। ਹਾਂਜੀ ਬਾਜੀ ਹੁਣ ਹਿੱਲੀ ਜਾਂਦੇ ਕਿ ਤਾਂ ਸਪਰਿੰਗ ਨਿਕਲ ਗਿਆ ਅੰਦਰੋਂ। ਹੋਰ ਕੋ ਮੇਰੇ ਲੈ ਬੌਕਰ ਦੇ ਤੋਤੀਲੇ ਵੀ ਇੰਜ ਮਾਰੋ ਡਾਂਡੀਆਂ ਖੇਲੋ ਨਾਲ ਤਾਂ ਵੀ ਉੱਠ ਪੈਂਦੇ। ਟਨ 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 ਇੰਜ ਆਵਾਜ਼ ਆਉਂਦੀ ਕੰਨਾਂ 'ਚ। ਅਲਮੂਨੀਅਮ ਦੀ ਬੌਕਰ ਆ ਤੁਹਾਡੇ ਵੀ ਟਨ ਟਨ। ਸਾਜੀ ਤੁਸੀਂ ਮਜ਼ਾਕ ਸਮਝਦੇ ਤੁਸੀਂ ਐਕਸਪੈਰੀਮੈਂਟ ਕਰਕੇ ਦੇਖ ਲਿਓ। ਚਲੋ ਜੀ ਤੁਸੀਂ ਅੱਛਾ ਜੀ ਕਦੀ ਸੁੱਤਾ ਕਾਲੂ ਇੱਥੇ ਵੈਸੇ ਬਾ ਹੁਣ ਜਦੋਂ ਸੁੱਤੇ ਨਾ ਦੀ ਅਸੀਂ 2-4-5 ਸਰਸਰਾਹਟਾਂ ਕਰਨੀਆਂ। ਬਹੁਤ ਮਾੜਾ ਸੌਂਦਾ ਜਿਹਨੂੰ ਗੱਲ। ਅੱਛਾ ਜੀ ਹਾਂਜੀ ਬਈ ਇਹਦੇ ਖਰਾਟਾ ਹੀ ਏਡਾ ਇਹਦੇ ਖਰਾਟੇ 'ਚ ਪਹਿਲੇ ਤੇ ਮੋਟਰਸਾਈਕਲ ਬਾਹਰੋਂ ਲੰਘੋ ਦੀ ਵੀ ਆਵਾਜ਼ ਨਹੀਂ ਆਉਂਦੀ ਕੱਖ ਵੀ ਨਹੀਂ। ਤੇ ਸਾਂਸ ਵਾਲੇ ਨੇ ਕਿੱਥੇ ਉੱਠਣਾ। ਰਾਟਾ ਮਾਰਦਾ ਐ ਲੱਗਦਾ ਜਾਮਾ ਉੱਠ ਗਿਆ। ਨਿਦਾਨ ਜਦੋਂ ਗਏ ਸਾਜੀ ਅੰਦਰ ਮੈਂ ਲੰਮਾ ਪਿਆ ਇਹਨੇ ਠੁੱਡਾ ਕਰਾ ਕੇ ਬੈੱਡ ਤੋਂ ਥੱਲੇ ਸੁੱਟਿਆ ਮੈਨੂੰ। ਅੱਛਾ ਜੀ ਖਰਾਟਿਆਂ ਦੀ ਹੋਇਆ ਮੁਝੇ ਖਰਾਟੇ ਅੱਛੇ ਨਹੀਂ ਲਓ ਲੱਗਦੇ। ਜੀ ਇਹ ਕਹਿੰਦਾ ਤੀਲੇ ਵੀ ਇੰਜ ਕਰੋ ਤੇ ਉੱਠ ਜਾਣਾ। ਆਪਣੇ ਖਰਾਟਿਆਂ ਨਾਲ ਸੁੱਤਾ ਰਹਿੰਦਾ ਜਿਹੜੇ ਤੇਰੇ ਖਰਾਟਿਆਂ ਦੀ ਆਵਾਜ਼ ਆ। ਰੂੰ ਪਾ ਕੇ ਰੁਮਾਲ 'ਚ ਬੰਨ ਕੇ ਇਦਾਂ ਹਿਲਾਉਂਦੇ ਮੈਂ ਉੱਠ ਪੈਂਦਾ। ਹਾਏ 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 ਓਏ। ਉਹ ਤੈਨੂੰ ਫਿਰ ਸੌਂਦਾ ਨਹੀਂ ਤੈਨੂੰ ਕਿਸੇ ਸ਼ਾਇਦ ਦਾ ਡਰ ਵਾ ਤੇਰਾ ਆਪਣਾ ਇਲਾਜ ਕਰਾ ਉਸ ਚੀਜ਼ ਦਾ ਵੈਸੇ ਬਾਲ ਲਵਾ ਦੇ ਉਹਦੇ ਮਗਰ ਨਹੀਂ ਰੂਮ ਲਾ ਕੇ ਤੂੰ ਪਰਸ਼ੀਅਨ ਕਾਲੂ। ਨਹੀਂ ਰੂਮ ਹੀ ਨੇ ਗਲਤ ਦੱਸਿਆ ਕੱਲੇ ਪੋਟੇ ਨੂੰ ਇੰਜ ਕਰੋ ਨਾ ਹਾਂਜੀ। ਜਿਹੜੀ ਖਿਸਕ ਨਾ ਉਹਦੇ ਨਾਲ ਵੀ ਉੱਠ ਪੈਂਦਾ ਔਰ ਤਮਕ ਕੇ ਉੱਠਦਾ ਗਿਆ ਆ ਕੀ ਹੋ ਗਿਆ ਇੰਜ ਉੱਠਦਾ। ਲੋ ਜੀ ਨਾਲ ਗੱਲ ਇਹ ਸੁਣ ਲਓ ਮੇਰੀ ਗੱਲ ਸੁਣ ਲਓ ਇਹ ਕੀ ਹੋ ਗਿਆ ਓਏ ਓਏ ਭਾਈ ਫਰੀਦ ਸਾਹਿਬ ਇਹ ਉਹ ਸਪੀਕਰ ਨੇ ਜਿਨ੍ਹਾਂ ਦੇ ਮਗਰ ਇਹ ਕਤਲੋਗਾਰਤ ਕਰਨ ਨੂੰ ਵੀ ਇਸ ਟਾਈਮ ਤਿਆਰ ਨੇ। ਰਾਤ ਨੂੰ ਨੀਂਦ ਨਹੀਂ ਆ ਰਹੀ, ਜਨੂਨ ਦਿਨੇ ਸਕੂਨ ਨਹੀਂ ਆ ਰਿਹਾ। ਠੀਕ ਆ ਜੀ ਇਹ ਕਹਿੰਦੇ ਨੇ ਮੈਨੂੰ ਦੇ ਦੇ। ਮੈਂ ਕਿਹਾ ਇਹ ਨਹੀਂ ਦੇਣੇ ਬੇਟੇ। ਇਹ ਸਪੀਕਰ ਅਸਲ ਦੇ ਵਿੱਚ ਨਾਜ਼ਰੀਨ APV ਕੰਪਨੀ ਆ, ਮੇਡ ਇਨ ਜਾਪਾਨ ਨੇ। ਠੀਕ ਆ ਜੀ 10 ਇੰਚ ਸਪੀਕਰ ਆ ਮੇਰਾ ਹਲਕ 500 ਵਾਟ ਦਾ ਸਪੀਕਰ ਆ। ਤੋਬਾ ਦਾ ਮੁਕਾਮ ਆ APA। ਠੀਕ ਆ ਜੀ ਮੇਡ ਇਨ ਜਾਪਾਨ। ਇਹ ਮੇਰੇ ਬਹੁਤ ਅੱਛੇ ਦੋਸਤ ਨੇ ਮੇਜਰ ਸਾਹਿਬ ਇਸਲਾਮਾਬਾਦ ਤੇ ਉਹਨਾਂ ਨੇ ਮੈਨੂੰ ਗਿਫਟ ਕੀਤੇ ਸੀ। ਜਾਪਾਨੋਂ ਆਏ ਸੀ ਉਹਨਾਂ ਨੇ ਮੈਨੂੰ ਇਹ ਗਿਫਟ ਕੀਤੇ ਸੀ ਬਹੁਤ ਪਿਆਰ ਦੇ ਨਾਲ। ਠੀਕ ਆ ਜੀ ਇਹ ਮੈਂ ਦਿਲ ਨਾਲ ਲਾ ਕੇ ਰੱਖੇ ਉਹਨਾਂ ਦੀ ਨਿਸ਼ਾਨੀ ਹੈ। ਇਹ ਹੁਣ ਮੈਂ ਕਿੱਦਾਂ ਦੇ ਦਿਆਂ ਗਿਫਟ ਆ। ਹਾਂਜੀ ਠੀਕ ਆ ਜੀ ਮੈਂ ਸੁਣਾਏ ਨੇ ਅੰਦਰ ਇਹ ਥੋੜੀ ਜਿਹੀ ਪਹਿਲੇ ਵੀਡੀਓ ਤੁਸੀਂ ਵੇਖੋ ਤੇ ਤੁਸੀਂ ਦੇਖਣਾ ਵੀ ਅੰਦਰ ਅਸੀਂ ਕੀਤਾ ਕੀ ਆ ਤੇ ਹੋਇਆ ਕੀ ਹੈ। ਇਹ ਜ਼ਰਾ ਦੇਖੋ ਨਾਲੇ ਇਹਦਾ ਜ਼ਰਾ ਰਿਜ਼ਲਟ ਮੋਬਾਈਲ ਤੋਂ ਹੀ ਰਿਕਾਰਡ ਆ, ਮੋਬਾਈਲ ਤੋਂ ਹੀ ਉਹੀ ਆਵਾਜ਼ ਆ ਯਾਨੀ ਕਿ। ਚਲੋ ਜੀ ਲੋ ਜੀ ਨਾਜ਼ਰੀਨ ਦੇਖਣਾ ਜ਼ਰਾ ਇਹ ਜਿਹੜਾ ਫਰੀਦ ਸਾਹਿਬ ਆ ਰਹੇ ਨੇ। ਫਰੀਦ ਸਾਹਿਬ ਦੀ ਲਾਸ਼ ਕਰਦੇ ਫਰੀਦ ਸਾਹਿਬ ਇਹ ਦੇਖਣਾ ਜ਼ਰਾ ਨਫਸਿਆਤੀ ਮਰੀਜ਼ ਹੋ ਗਿਆ ਵਾ ਫਰੀਦ ਸਾਹਿਬ। पर्वत के पीछे चलने का गाँव में तो प्रेमी रहते हैं। गाँव में तो प्रेमी रहते हैं। हाले नहीं ठहर चोरी चोरी जब हो जाए आंखें चार क्या होता है। दीवाना दिल जब धड़के पहली बार क्या होता है। ਬੇਸ ਚੈੱਕ ਕਰ ਵਿਦਿਆ ਬੇਸ ਚੈੱਕ ਕਰ ਸ਼ੰਕਾਰ ਇਹਦੇ ਤੇ ਤੇਰੀ ਫੌਜਗੀ ਦਾ ਇਲਾਜ ਕਰਨਾ ਨਹੀਂ ਰਜ਼ਾਇ ਲਾਜ ਬਹੁਤ ਹੋ ਗਏ ਨੇ। ਲੈ ਤੇ ਦੇਖੋ ਹੋਣੇ ਨਹੀਂ ਇਹਦੀ ਸੁਣਾ ਤੈਨੂੰ ਮਾਰ ਦੇਣਾ। ਤੂੰ ਮੇਲੇ ਵਾਲਾ ਸਪੀਕਰ ਲੈ ਤੇ ਮੈਂ ਕਿਤੇ ਤੇਰਾ ਰੁਮਾਲ ਬਣ ਕੇ ਕੀ ਕਰ। मंजिल ना कारवां है ये कैसा इम्तिहान है। यूं ही चला दिल के सहारे। चेहरा है या चांद खिला है जुल्फ तेरी शाम है क्या। सागर जैसी आंखों वाले ये तो बता तेरा नाम है क्या। मुझे दोस्तों से शिकायत है शायद मुझे दुश्मनों से मोहब्बत है शायद। मैं इस दोस्ती दुश्मनी से खफा हूँ खफा हूँ खफा हूँ खफा हूँ।
छलकाओ ना मदना मधुशाला में ताला ना पड़ जाए थक गए हो तो गोदी में बिठा ले हुक्म दो हमें तो थोड़ा यहाँ से दबा दे पंख है पथरीला पैदल न चलो तुम हाँ पंख है पथरीला पैदल न चलो तुम ਹਾਂਜੀ ਆਹਾ ਕਿਉਂ ਚਾਹ ਸਾਈ ਫਰੀ ਉਹਦਾ ਕੋਈ ਦੱਸ ਨਹੀਂ ਰਿਹਾ ਹੈ ਹਾਂ ਫਰੀ ਦੱਸ ਨਹੀਂ ਰਿਹਾ ਕੁਝ ਆਪਣੇ ਅੰਦਰ ਦੀ ਕੈਫੀਅਤ ਸੜਿਆ ਬੈਠਾ ਸੀ ਅੰਦਰ ਸੜਿਆ ਉਹ ਸਾਡੇ ਇਹ ਨਹੀਂ ਛੱਡ ਸਕਦੇ ਇਹਨਾਂ ਨੂੰ ਕੀ ਉਹ ਯਾਰ ਫਰੀਦ ਐ ਤੇਰੀ ਬਦਦੁਆ ਨਾਲ ਭਾਵੇਂ ਸੜ ਜਾਣ ਹਾਂਜੀ ਤੇ ਫਿਰ ਆ 2 ਸਾਲ ਹੋ ਗਏ ਨਹੀਂ ਛੜੇ ਨਹੀਂ ਤੇ ਬੇਟੇ ਮੇਰੇ ਖਾਲੂ ਕਹਿੰਦੇ ਹੁੰਦੇ ਆ ਕਿ ਹਰਾਮ ਦੀ ਜਿਹੜੀ ਕਮਾਈ ਹੁੰਦੀ ਨਾ ਜਿਹਨੇ 2 ਨੰਬਰੀ ਨਾਲ ਕਮਾਈ ਹੋਵੇ ਉਹਦੀਆਂ ਚੀਜ਼ਾਂ ਜ਼ਿਆਦਾ ਸੜਦੀਆਂ ਹੁੰਦੀਆਂ ਮਤਲਬ ਇਹ ਨਹੀਂ ਕਿ ਵੀ 100% ਹੀ ਉਹਦੀਆਂ ਹੀ ਸੜਦੀਆਂ ਨੇ ਹਾਂਜੀ ਲੇਕਿਨ ਉਹਦੇ ਨਾਲ ਇਦਾਂ ਦੀ ਹੁੰਦੀ ਆ ਗੇਮ ਖਾਲੂ ਤੁਹਾਡੇ ਸੱਚੇ ਸਿਸਟਰ ਕਿ ਉਹਨਾਂ ਨੇ ਮੈਨੂੰ ਮਿਸਾਲ ਦਿੱਤੀ ਸੀ ਕਹਿੰਦੇ ਆ ਦੇਖ ਲਾ ਉਹ ਵਿਚਾਰੇ ਸਾਰੀ ਜ਼ਿੰਦਗੀ ਉਹਨਾਂ ਨੇ ਨਾ ਜਿੰਨਾ ਕਮਾਇਆ ਹੱਕ ਲਾਲ ਨਾਲ ਕਦੀ ਹੋਟਲ ਕਰ ਲਿਆ ਕਦੀ ਕੋਈ ਮਜ਼ਦੂਰੀ 200 ਲੈਣ ਦਾ ਤੇ ਉਹੀ ਦੇਣਾ ਵਾ ਤੇ ਘਰ ਉਹਨਾਂ ਨੇ ਕਿਹਾ ਵੀ ਭੁੱਖਾ ਨਾਂਗਾ ਮੈਨੂੰ ਇਹ ਨਹੀਂ ਸੁਣਾਉਣਾ ਵੀ ਬੱਚਿਆਂ ਨੂੰ ਆਹ ਦੇ ਮੈਂ ਜੋ ਜਿੱਦਾਂ ਲਿਆਉਣਾ ਉਦਾਂ ਹੀ ਲਿਆਉਣਾ ਵਾਹ ਵਾਹ ਤੇ ਉਹ ਮੈਨੂੰ ਇੱਕ ਦਿਨ ਬੈਠੇ ਬੈਠੇ ਕਹਿੰਦੇ ਆ ਪੱਖਾ ਦੇਖ ਰਹੇ ਉੱਤੇ ਲੱਗਾ ਮੈਂ ਕਹਾਂ ਜੀ ਕਹਿੰਦੇ ਨੂੰ 22 ਸਾਲ ਹੋ ਗਏ ਨੇ ਚੱਲਦੇ ਹੋਇਆ ਕੁਝ ਨਹੀਂ ਚੱਲਦੇ ਬੜੀ ਗੱਲ ਤੇ ਕਹਿੰਦੇ ਮੇਰਾ ਇੱਕ ਯਕੀਨ ਆ ਕਿ ਜਦੋਂ ਮੈਂ ਹਲਾਲ ਕਮਾਈ ਕੀਤੀ ਹੈ ਮੇਰੇ ਦਿਲ 'ਚ ਕੋਈ ਗੱਲ ਨਹੀਂ ਤੇ ਮੇਰਾ ਨੁਕਸਾਨ ਨਹੀਂ ਹੋ ਸਕਦਾ ਵਾਹ 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 ਤੇ ਤੇਰੇ ਵਰਗੇ ਟੱਕ ਪੂਰੀਏ ਜਿੰਨੇ ਮਰਦੀ ਬਦਦੁਆਵਾਂ ਦੇ ਜਨ ਸੜ ਸਕਦੇ ਨਹੀਂ ਸੜਨੇ ਬੇਟੇ ਉਹ ਜਿੱਦਾਂ ਮਰਜ਼ੀ ਢੀਲਾ ਭਾਈ ਕਿਉਂਕਿ ਇਹ ਨਾ ਹਰਾਮ ਕਮਾਈ ਦੇ ਆ ਨਾ ਹਲਾਲ ਦੇ ਆ ਇਹ ਤੇ ਮੈਨੂੰ ਗਿਫਟ ਆਏ ਆ ਇਹ ਜਾਪਾਨ ਕਮਾਈਦੇ ਆ ਹਾਂ ਇਹ ਤੇ ਜਾਪਾਨ ਦੇ ਆ ਜਾਪਾਨ ਵੇ ਹਾਂ ਮੈਂ ਕਦੋਂ ਮਾਰਕੀਟ ਚੱਲ ਜਾਣ ਕੋ 10 ਇੰਚ ਦੇ ਨਾ ਹਰਾਮ ਦੇ ਸਪੀਕਰ ਦਿਖਾ ਮੈਨੂੰ ਉਹ ਤੈਨੂੰ 1500 ਘੱਟ ਸਸਤੇ ਮਿਲਣਗੇ ਉਹ ਲੈ ਕੇ ਘਰ ਆਪਣੇ ਉਹ ਲਾ ਯਾਰ ਇਹ ਖਾਲੀ ਸਪੀਕਰ ਤੇਰੀ ਯਾਦ ਇਬਾਦਤ ਮੇਰੀ ਮੈਂ ਹੰਝੂਆਂ ਦੀ ਕਰਾਂ ਤਸਬੀਹ ਇਸ ਹਿਸਾਬ ਨਾਲ ਤੇ ਇਹਦਾ ਘਰ ਸਾੜਾ ਸੜ ਜਾਣਾ ਚਾਹੀਦਾ ਕਿਉਂ ਜੀ ਨਹੀਂ ਤੋ ਯਾਰ ਅਬ ਰਿਵਿਊ ਦੇ ਸਹੀ ਦੱਸ ਆਪਣੇ ਸਾਥ ਤੈਨੂੰ ਮਜ਼ਾ ਆਇਆ ਸੀ ਬਹੁਤ ਅੱਛਾ ਵੋਕਲ ਅੱਛਾ ਸੀ ਮਾਸ਼ਾਅੱਲਾ ਤੈਨੂੰ ਇਹਦੇ ਲੱਗਾ ਕਿ ਵੀ ਵੱਡੇ ਸਪੀਕਰ ਨਹੀਂ ਤੇ ਛੋਟੇ ਤੇ ਆਵਾਜ਼ ਘੱਟ ਹੈ ਬੜੀ ਸਾਫ਼ ਆਵਾਜ਼ ਆ ਬੜਾ ਸੋਹਣਾ ਸੁਭਾਨ ਅੱਲਾ ਹਨਾ ਇਹ ਇਹਦਾ ਅੱਛੀ। ਰਚਾਓ ਵਾਲੇ ਕੰਮ ਬਹੁਤ ਅੱਛਾ। ਬਸ ਇਹ ਆ ਮਿਕਸਰ ਆ ਭਰਾਵਾ ਇਹ ਲੱਭ ਜਾਂਦਾ ਆਰਾਮ ਨਾਲ ਇਹਨੂੰ ਤੂੰ ਲੈ ਲਾ ਇਹ ਕੋ 50 55 56 ਹਜ਼ਾਰ ਰੁਪਏ ਦਾ ਹੈ ਜੀ ਆਲਟੋ ਮੈਂ ਤੁਹਾਨੂੰ ਦੱਸ ਦਿੰਦਾ ਅਗਰ ਤੁਹਾਨੂੰ ਲੋੜ ਹੋਵੇ ZMX ਆਲਟੋ 122 ਆਲਟੋ ਕੰਪਨੀ ਹੈ ZMX 122 FX ਇਹਦਾ ਮਾਡਲ ਔਰ ਮੇਡ ਇਨ ਜਾਪਾਨ ਐਂਪਲੀਫਾਇਰ 1000 ਵਾਟ ਦਾ 500 ਵਾਟ ਪਰ ਚੈਨਲ 500 ਵਾਟ ਸਪੀਕਰ ਤੇ 500 ਵਾਟ ਤੇ ਉਹ ਟ੍ਰਾਂਸਫਾਰਮਰ ਵੀ ਇਹ ਕਿੰਨੇ ਨਹੀਂ, ਉਹ ਮਾਈਕ 110 ਆ ਉੱਤੇ। ਕਿੰਨੇ ਮਾਈਕ ਆ ਸਾਜੀ 6 ਮਾਈਕ ਛੇ। ਵੈਰੀ ਗੁੱਡ ਇਹ ਕੀ ਹੈ ਸਾਜੀ ਇਹ ਇਹਦੀ ਆਊਟਪੁੱਟ ਇਹ ਪ੍ਰੀ ਹੈਗੀ ਹੈ ਆ ਜਿਹੜੀ ਮੋਬਾਈਲ ਦੇ ਨਾਲ ਚੱਲ ਰਿਹਾ ਨਿਜ਼ਾਮ ਸਾਰਾ ਲਓ ਜੀ ਤੇ ਦੀ ਸਾਲਗਿਰਾ ਆ ਰਹੀ ਮੈਂ ਲੈ ਕੇ ਜਾਣੀ ਮੈਂ ਕਹਿੰਦਾ ਤੂੰ ਉਸਤਾਦ ਜੀ ਸੋਚੀ ਵੀ ਨਾ ਮੈਂ ਤਾਂ ਦੱਸਿਆ ਨਹੀਂ ਸੀ ਇੱਕ ਦਿਨ ਕਿ ਮੈਂ ਕੋਰੇ ਗੱਡੀ ਲੈਣ ਗਿਆ ਮੈਂ OLX ਤੇ ਵੇਖੀ ਹਾਂਜੀ। 2012 ਮਾਡਲ ਤੇ ਮੈਂ ਗਿਆ 22 ਚ ਲੈਣ 10 ਤੇ ਸਾਲ 6000 ਕਿਲੋਮੀਟਰ ਚੱਲੀ ਹਾਂਜੀ ਜੀ ਤੇ ਮੈਂ ਕਿਹਾ ਬਕਵਾਸ ਆ ਮੀਟਰ ਵਿੱਚ ਲੀਟਰ ਰੋਕਿਆ ਨੇ ਪਿੱਛੇ ਤੇ ਰੇਟ ਉਹਨੇ ਲਿਖਿਆ 12 ਲੱਖ ਰੁਪਈਆ 12 ਲੱਖ ਦਾ ਮੇਰਾ ਹਲਾਹੋ 12 ਲੱਖ ਹੀ ਸੀ ਤੇ ਮੈਂ ਚਲਾ ਗਿਆ ਭਾਜੀ ਉਹ ਕਰੈਕਟਰ ਨੇ ਗੱਡੀ ਰੱਖੀ ਸੀ 10 ਸਾਲ ਚ ਉਹਨੇ 6000 ਕਿਲੋਮੀਟਰ ਚਲਾਈ ਉਹ ਵੀ ਉਹਨੂੰ ਦੁੱਖ ਸੀ ਕਿ ਕਿਉਂ ਚਲਾ ਲਈ ਮੈਂ ਆਂਡਾ ਪੀਸ ਕੋਰੇ ਉਹਨੇ ਕਿਹਾ ਟਰਾਈ ਲਵੋ ਭਾਜੀ ਮੈਂ ਕਿਹਾ ਲਿਆਓ ਚਾਬੀ ਕਹਿੰਦਾ ਨਹੀਂ ਨਾਲ ਤੁਸੀਂ ਬਹਿਣਾ ਹਾਏ ਸ਼ੌਕੀਨ ਬੰਦਾ ਜੀ ਉਸ ਤੋਂ ਬਾਅਦ ਫਿਰ ਉਹਨੇ ਜਦੋਂ ਉਹਨੇ ਥੋੜਾ ਜਿਹਾ ਦਰਾ ਉਹ ਭਾਏ ਨੂੰ ਉਹ ਗੱਡੀ 0 ਮੀਟਰ ਫੀਲ ਭਾਏ ਨੂੰ ਦੀ 10 ਸਾਲ ਬਾਅਦ ਵੀ 12 ਆਖਰੀ ਮਾਡਲ ਸੀ ਕੋਰੇ ਦਾ ਹਾਂਜੀ 12 ਤੋਂ ਬਾਅਦ ਕੋਰੇ ਨਹੀਂ ਆਈ ਨਹੀਂ ਹੈ ਹਾਂਜੀ ਫਿਰ ਮੀਰਾ ਆ ਗਈ ਲੈਣੀ ਸੀ ਸਾਜੀ ਭਾਏ ਨੂੰ ਨਹੀਂ ਸੀ ਪੈਸੇ ਹੈਗੇ 10 ਸੀ ਮੈਂ ਉਹਨੂੰ 11 ਤੱਕ ਲਾਤਾ ਉਹਨੇ ਕਿਹਾ 5000 ਵੀ ਨਹੀਂ ਛੱਡਣਾ ਮੈਂ ਉਹਨੇ ਇੱਕ ਮੈਨੂੰ ਉਦੋਂ ਗੱਲ ਸੁਣਾਈ ਸੀ ਉਹਨੇ ਮੈਨੂੰ ਕਿਹਾ ਭਾਣ ਮੇਰਾ ਭਾਜੀ ਮੇਰਾ ਦਮਾਦ ਜਵਾਈ ਮੇਰਾ ਉਹਨੇ ਕਿਹਾ ਮੈਂ ਲਾਹੌਰ ਜਾਣਾ ਜੀ ਫੌਤ ਕੀ ਹੋ ਗਈ ਹੈ ਜੀ ਉਹਨੂੰ ਮੈਂ 5000 ਰੁਪਏ ਦਿੱਤਾ ਮੈਂ ਕਿਹਾ ਪੁੱਤਰ ਰੈਂਟ ਤੇ ਚਲਾ ਜਾ ਇਹ ਗੱਡੀ ਨਹੀਂ ਮਿਲਦੀ ਵਾਹ ਵਾਹ ਉਹਨੇ ਇਦਾਂ ਰੱਖੀ ਸੀ ਤੇ ਇਦਾਂ ਕੋਈ ਚੀਜ਼ਾਂ ਰੱਖਦੇ ਨੇ ਲੋਕ ਹਾਂਜੀ ਸ਼ੌਕੀਨ ਤੁਸੀਂ ਇਹਨੂੰ ਕਹਿਣਾ ਨਹੀਂ ਆ ਵੀ ਯਾਰ ਆਪਣੇ ਆਪ ਇਹਨੂੰ ਚਲਾ ਚਲੂ ਜੀ 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 ਬਿਲਕੁਲ ਬਿਲਕੁਲ ਪਲੀਜ਼ ਤੁਸੀਂ ਕੋਈ ਐਡ ਡਾ ਦਿਓ ਹਾਂਜੀ ਤੁਹਾਡਾ ਬਹੁਤ ਕੋਈ ਹੋਰ ਆ ਤੁਹਾਡਾ ਮਦਾਨੀ ਆਵਾਜ਼ ਆ ਤੁਸੀਂ ਮੇਲਿਆਂ 'ਚ ਗਾਇਆ ਗੋਇਆ ਕਰੋ ਇਹ ਡਿਸੈਂਟ ਨੇ ਇੱਕ 3 ਚਤਰਨਾਰ ਬੜੀ ਹੋਸ਼ਿਆਰ 3 ਤੋਂ 4 ਮਹੀਨੇ ਬਾਅਦ ਮਿੱਠਾ ਜੀ ਇਹਦੇ ਨਾਲੋਂ ਵੀ ਡਬਲ ਨਿਜ਼ਾਮ ਹੋਏਗਾ ਮੇਰੇ ਕੋਲ ਅੱਲਾ ਤੈਨੂੰ ਦਵੇ ਫਰੀ ਮੈਂ ਕਹਿੰਦਾ ਤੂੰ ਵੱਡੇ ਅੱਲਾ ਕਰੇ 17 ਸਾਊਂਡ ਵਾਲੇ ਤੇਰੇ ਕੋਲ ਡੱਬੇ ਫੜ ਕੇ ਆਪਣਾ ਕੰਮ ਚਲਾਉਣ ਇਨਸ਼ਾਅੱਲਾ ਅੱਲਾ ਦੀ ਮਦਦ ਦੇ ਨਾਲ ਵੇਖੋ ਮੇਰੇ ਕੋਲ ਇਹਦੇ ਨਾਲੋਂ ਡਬਲ ਇਹ ਵੀ ਡਬਲ ਵੱਡਾ ਹੋਏਗਾ ਐਡਾ ਹੋਏਗਾ ਹਾਂਜੀ ਇਸ ਹਿਸਾਬ ਨਾਲ ਇਹ ਕਿੰਨਾ ਵਾ 1 ਮਿੰਟ ਇੱਧਰ ਮੇਰੀ ਗੱਲ ਸੁਣ ਇਹ ਕੰਮ ਛੱਡ ਦੇਣਾ ਪ੍ਰੋਗਰਾਮ ਲਿਆ ਕਰਦੇ ਹਾਂ ਮੁੰਡੇ ਕਾਕੇ ਮੇਰੀ ਗੱਲ ਸੁਣ ਵੱਡੇ ਹੋਣ ਦਾ ਕੋਈ ਗੱਲ ਨਹੀਂ ਹੁੰਦੀ 56000 ਰੁਪਏ ਦਾ ਵਾ
ਇਹਦੇ ਨਾਲੋਂ ਵੱਡਾ ਮੈਂ ਤੈਨੂੰ 18 ਦਾ ਲੈ ਦੇਣਾ ਲਿਆ ਹਾਂ ਵੀ ਬੱਚੇ ਹੋਣਗੇ, ਬੱਚੇ ਕੀ ਹੋਣਗੇ। 500 ਵਾਟ ਦਾ ਉੱਚ ਸਪੀਕਰ ਲੱਗਾ, ਮੇਡ ਇਨ ਜਾਪਾਨ ਆ। ਤੂੰ ਭਾਵੇਂ 15 ਇੰਚ ਦਾ ਲਾ ਲਾ, 150 ਵਾਟ ਦਾ, ਇੱਥੋਂ ਲੈ ਕੇ ਤੇ ਵੱਡੇ ਹੋ ਗਏ ਤੇ ਠੀਕ ਹੋ ਗਏ। 500 ਵਾਟ 1000 ਵਾਟ ਦਾ ਸਪੀਕਰ ਹੋਏਗਾ। ਹਾਂ ਇਹ ਗੱਲ ਕਰ। ਸੈਣਾ ਤੇ ਇਹਦੇ ਚ ਕਿੰਨੇ ਚੈਨਲ ਨੇ? 6 ਚੈਨਲ, 6 ਦੂਣੀ 12 ਚੈਨਲ ਹੋਣਗੇ। ਉਸਤਾਦ ਜੀ ਨੇ ਉਹ ਡੱਬੇ ਬਣਾਉਣੇ ਜੋ ਫੁੱਲ ਆਵਾਜ਼ ਛੱਡਣੀ ਨਾ, ਉਹ ਡੱਬੇ ਬਾਹਰ ਆ ਕੇ ਫਿਰ ਅੰਦਰ ਚਲ ਜਾ ਕਰਨੇ ਉਹ ਤੁਰ ਪੈਂਦੇ ਨੇ। ਫੁੱਲ ਆਵਾਜ਼ ਹਾਂ, ਸਹੀ ਹੈ। ਤੇ ਤਦ ਵੀ ਬੰਦੇ ਦੀ ਹਾਰਟ ਬੀਟ ਮਜ਼ਾ ਆਇਆ ਵਾ। ਦੇਖ ਲੈ ਕਿੰਨੀਆਂ ਕਵਾਲੀਆਂ ਸੁਣੀਆਂ, ਕੋਈ ਮਸਲਾ ਬਣਿਆ ਨਹੀਂ। ਤੇਰੇ ਡੱਬੇ ਤੇਰੇ ਬੱਚੇ ਲੈ ਨਹੀਂ ਨਹੀਂ, ਇਹ ਨਹੀਂ ਗੱਲ ਹੈਗੀ। ਇਹ ਵੀ ਉਹਨਾਂ ਨੇ ਲੋ ਜੀ ਐਡ ਸਪੀਕਰ ਨੇ ਨਾ, ਜਦੋਂ ਅਸੀਂ ਅਗਲਾ ਪ੍ਰੋਗਰਾਮ ਕਰਨਾ ਨਾ ਮਾਰਕੀ ਚ, ਇਹ 2 ਸਪੀਕਰ ਮੈਂ ਉੱਥੇ ਲਾਉਣੇ ਨੇ। ਹਾਂ ਇਹ ਜਿਹੜੇ ਇਹੀ 2 ਸਿਰਫ। ਮਾਰਕੀ ਹਾਲ ਚੱਕ ਲੈਣਗੇ। ਇਹ ਚੱਕ ਲੈਣਗੇ, ਚੱਕ ਲੈਣਗੇ। ਜਿੰਨੀ ਕਿ ਗੈਦਰਿੰਗ ਸੀ ਇਹਨਾਂ ਨੇ ਸਕੂਨ ਨਾਲ ਚੱਕ ਲੈਣਾ। ਛੱਡ ਦੇ ਇਸ ਗੱਲ ਨੂੰ ਤੂੰ। ਸਾਡੇ ਕੋਲ ਕਿਹੜਾ ਡੱਬੇ ਪੋਗੇ ਕਾਲੂ ਬਾਦਸ਼ਾਹ। ਸਾਡੇ ਕੋਲ 2 15 ਇੰਚ ਤੇ ਅਸੀਂ ਉਹ ਵੀ ਲਾਵਾਂਗੇ 2। ਹਾਂ ਵੱਡੇ ਘਰ ਜਿਹੜੇ ਮਾਸ਼ਾਅੱਲਾ ਉਹ ਵੀ ਹਾਂ, ਇਹ 'ਚ ਲਾਵਾਂਗੇ। ਕਿਹੜੀ ਗੱਲ ਆ। ਤੂੰ ਤਰਸ ਜਾਏਗਾ, ਡੱਬੇ ਹੀ ਇੰਨੇ ਐ ਨਿੱਕੀ ਜੀ ਗਾਲ ਹਰੀ ਸੁਣੋਗੇ ਯਾਰ ਕਦੋਂ ਜ਼ਵਾ ਗੱਲ ਕਰ ਦਿਆਂਗਾ ਪੂਰਾ। ਹਾਂ ਅਰੇ ਯਾਰ ਕਿਤੇ ਮੈਂ ਵੀਡੀਓ ਬਣਾ ਕੇ ਬਿਆਨ ਜਾਰੀ ਕਰਤਾ ਵੀ ਮੈਨੂੰ ਡੱਬੇ ਨਾ ਮਿਲੇ ਤੇ ਮੈਂ ਮਰ ਜਾਣਾ ਵਾ। 2 ਇਹਨੂੰ ਵੇਚੇ, 2 ਸਮਾਨ ਖਵਾ ਬੈਠੇ ਵੀ ਕੁੜੀ ਲੈ ਕੇ ਜਾ ਸਾ। ਹਾਂਜੀ, ਹਾਂਜੀ। 2 ਸੋਨੂ ਨਿਗਮ ਲੈ ਗਿਆ। ਬਹੁਤ ਪਏ ਨੇ। ਉਹ ਵੇਚੇ ਨਹੀਂ, ਉਹ ਮੈਂ ਨਹੀਂ ਉਹ ਲਏ। ਉਹ ਫਰੀ ਜੀ ਤੁਹਾਡਾ ਹੀ ਆ ਹੁਣ। ਨਹੀਂ ਕੀ ਗੱਲ ਵੀ ਵੈਸੇ ਹੀ ਮਾਰ ਮੂਰ ਕੇ ਸੌ ਗਿਆ ਸੀ ਕੋਈ? ਤੇਰੇ ਲਈ ਦੁਨੀਆ ਖਤਮ ਹੋ ਗਈ ਸੀ। ਇਹ ਡੱਬਿਆਂ ਦੀ ਗੱਲ ਹੋ ਨਹੀਂ ਤੈਨੂੰ ਕੋਈ ਮਤਲਬ ਕੋਈ ਸੁੰਘਣ ਆਇਆ ਸੀ, ਕੋਈ ਸੱਪ ਸੁੱਪ ਆਇਆ ਸੀ, ਕੋਈ ਭੁੰਨਾ ਹੋ ਕੇ ਪਿਆ ਸੀ। ਇਹੋ ਜਿਹਾ ਬੰਦਾ ਅੱਖਾਂ ਖੋਲ ਕੇ ਵੀ ਸੋਵੇ ਨਾ ਫਿਰ ਵੀ ਗਿੱਡਾ ਆ ਜਾਂਦੀ। ਬਸ ਜੀ ਐ ਉਹਨੇ ਜੂਤ ਕੀਤੀ ਹੈ ਤੇ 5 ਲੈਣ ਆਖਰੀ ਸੀਗੀ। ਚੱਲ ਪੈ ਸੌਂ ਜਾ, ਆਰਾਮ ਕਰ ਲਾ। ਇਹ ਕੀ ਹੈ ਯਾਰ। ਸੌ ਰੈਸਟ ਕਰ। ਕੌਣ ਲੋਕ ਹੋ ਤੁਸੀਂ ਯਾਰ? ਇਹਨੂੰ ਕੋਈ ਬੰਦਾ ਕਹਿੰਦਾ ਅਸਲਾਮ ਵਾਲੇਕੁਮ, ਅੱਗੋਂ ਕੋਈ ਗੁੱਡ ਨਾਈਟ। ਅਜੀ ਤੁਹਾਡੇ ਕੋਲੋਂ ਧੂਆਂ ਵੀ ਉੱਡੇ ਤੇ ਤੁਸੀਂ ਉੱਠ ਖਲੋਂਦੇ ਹਨਾ ਜਨਾਬ। ਕੋਲੇ ਨਹੀਂ ਕੋਲੇ, ਹਾਂਜੀ ਹਾਂਜੀ। ਉਹ ਤਾਂ ਹੱਥ ਢੱਕ ਕੇ ਐਂ ਕਰਨੇ ਤਾਂ ਵੀ ਉੱਠ ਜਾਂਦਾ। ਔਰ ਕੋਲੇ ਕਰਕੇ ਕਰਨੇ। ਹਾਂਜੀ ਅੱਗੇ ਗੱਲ ਕਰੋ। ਆ ਰਪਟਾਂ ਰੇਜ਼ਰਾਂ ਜਿਹੜੀਆਂ ਕਿਹੜੀਆਂ? ਇਹ ਜੇ ਰੇਜ਼ ਕਰਦੀਆਂ ਬੱਚੇ। ਆਹ ਰਪਟਾਂ? ਹਾਂਜੀ ਉਹ ਹੱਥ 'ਚ ਰੱਖ ਕੇ ਉਹ ਖੜਕਾਉਣੀਆਂ, ਮੈਂ ਉੱਠ ਜਾਣਾ। ਇਹ ਤੂੰ ਫਿਰ ਉੱਠਣ ਦੇ ਬਹਾਨੇ ਲੱਭ ਰਿਹਾ। ਸੁੱਤਾ ਨਹੀਂ ਤੂੰ। ਐਕਟੀਵਿਟੀ ਸਾਜੀ। ਮੈਂ ਸਮਝ ਗਿਆ। ਇਹ ਤੂੰ ਨਾ ਬੰਦਾ ਫੜਨ ਦੇ ਚੱਕਰਾਂ 'ਚ ਨਾ ਸੌਂਦਾ ਹੀ ਨਹੀਂ। ਨਹੀਂ ਨਹੀਂ ਤੂੰ ਬੜਾ ਚਵਲ। ਤੂੰ ਸਾਨੂੰ ਵੀ ਲੈਟ ਕਰ ਰਿਹਾ ਵੀ। ਓਏ ਵਿੱਚੇ ਅੱਜ ਤੇ ਤੂੰ ਮੈਂ ਹੀ ਲੱਗਾ ਈ। ਮਿੱਠੇ ਹਟ ਜਾ। ਅਸਲ 'ਚ ਗੱਲ ਇਹ ਆ ਕਿ ਕਲੂਲਾ ਜਿਹੜਾ ਨਾ ਉਹ ਕਰ ਲੈਣਾ ਚਾਹੀਦਾ ਵਾ। ਕਲੂਲਾ ਹੁੰਦਾ। ਕਲੂਲਾ। ਕਲੂਲਾ ਉਹ ਕੀ ਹੁੰਦਾ ਵਾ? ਕਾਇਲੂ ਤੁਸੀਂ ਇਹ ਤੇ ਸੁਨਨਤ ਵਾ। ਆਪਾਂ ਜੀ ਕਲੂਲਾ ਹੀ ਕਰ। ਨਹੀਂ ਨਹੀਂ ਸੁਨਨਤ ਵਾ। ਸੋਣਾ ਸੋਣਾ ਕੁਛ ਦੇਰ ਲਈ ਕੁਛ ਭਾਵੇਂ ਦੇਰ ਲਈ। ਤੁਸੀਂ ਉਹਨੂੰ ਅੱਖਾਂ ਭੀੜ ਕੇ ਨਾ ਵੀ ਤੁਹਾਨੂੰ ਨੀਂਦ ਆਵੇ, ਤੁਸੀਂ ਕੁਛ ਦੇਰ ਲਈ ਉਹਨੂੰ ਲੰਮੇ ਪੈ ਗਏ। ਲੇਕਿਨ ਤੁਸੀਂ ਇੱਕ ਕੰਮ ਤੇ ਉੱਥੋਂ ਪੈਸੇ ਲੈ ਰਹੇ ਹੋ। ਹਾਂ ਇਹ ਚੀਜ਼ ਮੇਰੇ ਦੋਸਤ ਜੀ ਓਏ ਸਾਜੀ ਕਲੂਲਾ ਹੀ 12 ਘੰਟੇ ਦਾ ਕਰ ਗਿਆ। ਮੇਰੇ ਲਾਗੇ ਅਗਰ ਕੰਨ ਤੇ ਕੋਈ ਟਿਸ਼ੂ ਵੀ ਪੜੇ ਨਾ ਇੱਕ ਬੰਦੇ ਨੇ ਮਾਚੋ ਸਿੱਧਾ ਹਲਾਈ ਦੀ, ਇਹਦਾ ਪਰਦਾ ਪਾਟ ਗਿਆ। ਮਾਚੋ ਬੂਹੇ ਵਾਲਾ। ਉਸਤਾਦ ਜੀ ਇਹ ਫਿਰ ਇਹਦੇ ਨਾਲ ਕੁੱਤੇ ਦੇ ਕੰਨ ਨੇ, ਇਹਦੇ ਨਹੀਂ ਹੈਗੇ। ਇਹਦੇ ਕੰਨ ਇਨਸਾਨੀ ਯਾਰ ਨਹੀਂ ਕੁੱਤਾ ਬਹੁਤ ਆਹਟ ਉਹਦੀ ਹੁੰਦੀ। ਕੀ ਹੋ ਗਿਆ? ਇਹ ਬੋਡੀ ਦੀ ਜਿਹੜੀ ਸਰਸਰਾਹਟ ਇਹਦੇ ਨਾਲ ਵੀ ਉੱਠ ਪੈਂਦਾ ਵਾ। ਹਾਂਜੀ ਜੇ ਉਹਦੇ ਉੱਤੇ ਕਰੋ ਤੇ ਲੈ ਤਾਂ ਜਾ ਕੇ ਆਪਣੇ ਕਰੋ, ਫੇਰ ਨਹੀਂ ਉਹਨੂੰ ਪਤਾ ਲੱਗਦਾ। ਸਾਡੀ ਗਲੀ 'ਚ 2 ਬੰਦੇ ਆਪਸ ਦੇ ਵਿੱਚ ਕੁੱਤੇ ਉਹ ਕੁੱਤੀ ਹੋਣ ਰਹੇ ਨੇ। ਉਹ ਭੌਂਕਣ ਨੇ ਤੇ ਕੁੱਤੇ ਸੁੱਤੇ ਕੋਲ ਰੇਤ ਦੇ ਉੱਤੇ। ਇਹ ਨਹੀਂ, ਕੁੱਤਾ ਵੀ ਜਿਹੜਾ ਨਾ ਉਹ ਬੜੀ ਬੜੀ ਗਹਿਰੀ ਨੀਂਦ ਸੌਂਦਾ ਅੱਜ ਵਾ। ਮੈਂ ਇੱਕ ਪੋਸਟ ਪੜ੍ਹੀ, ਇੱਕ ਨਾ ਲੜਕੀ ਕੁੱਤਿਆਂ ਦੇ ਵਿੱਚ ਘਿਰੀ ਹੋਈ ਹੈ। ਇੱਕ ਕੁੱਤਾ ਨੂੰ ਕਹਿੰਦਾ ਬੱਚੀ ਪਿਆਰ ਨਾਲ ਮੰਗ, ਅਸੀਂ ਇਨਸਾਨ ਨਹੀਂ ਹੈਗੇ। ਇੱਕ ਕੀ ਬੇਟੇ ਯਾਰ ਇੱਕ ਮਿੰਟ ਹਟ ਜਾ, ਮੈਨੂੰ ਪਹਿਲਾਂ ਪਤਾ ਸਭੇ ਲੱਗ ਤੇ ਲੈ ਦੋ ਗੱਲ ਨੂੰ। ਪ੍ਰਿੰਸਾਪੀ ਸਾਹਿਬ ਇਹ ਲੜਕੀ ਕੁੱਤਿਆਂ ਦੇ ਵਿੱਚ ਘਿਰੀ ਹੋਈ ਆ ਤੇ ਡਰ ਰਹੀ ਆ। ਕੁੱਤਾ ਸਿਆਣਾ ਕਹਿੰਦਾ ਬੱਚੀ ਖਿਆਲ ਨਾ ਜਾ, ਅਸੀਂ ਇਨਸਾਨ ਨਹੀਂ ਹੈਗੇ। ਤੇ ਕੁੱਤੇ ਨੇ ਸਟੇਟਸ ਲਾਇਆ, ਦੇਖੋ ਅੱਜ ਮੇਰੇ ਕੁੱਤੇ ਨੇ ਕਿਹਾ ਬੱਚੀ ਖਿਆਲ ਨਾ ਜਾ, ਅਸੀਂ ਇਨਸਾਨ ਨਹੀਂ ਹੈਗੇ। ਤੇ ਮਗਰੋਂ ਨੇ ਇਸ ਕਿਸਮ ਦੀ ਮੋਟੀ ਕੱਟੀ ਉਹਦੀ ਪਿੰਨੀ ਚ ਲਾਨਤ। ਨਹੀਂ, ਕੁੱਤਿਆਂ ਦੀ ਬੱਚੀ ਘਰੀ ਹੈ ਤੇ ਉਹ ਕੁੱਤੇ ਦੀ ਤਸਵੀਰ ਲੱਗੀ ਤੇ ਕੁੱਤਾ ਕਹਿ ਰਿਹਾ ਕਿ ਬੱਚੀ ਖਿਆਲ ਨਾ ਜਾ, ਅਸੀਂ ਇਨਸਾਨ ਨਹੀਂ ਹੈਗੇ। ਤੇ ਪੜ੍ਹੀ ਇਹਦਾ। ਆਹੋ ਮੰਮੀ ਤੇ ਬੜੀ ਕੈਸੀ ਗੱਲ ਹੈ? ਓਏ ਬੜੀ ਫਿੱਕੀ ਗੱਲ ਆ। ਕੀ ਗੱਲ ਕਿਉਂ? ਕਿਆ ਬਾਤ ਆ ਯਾਰ। ਮਿੱਠੇ ਮੂੰਹ ਚੋਂ ਰਵਾਂ ਪਰ ਦੂਰ ਆ ਤੂੰ। ਆ ਛੋਟ ਬਾਅਦ ਚੋਂ ਕਾਹਦੇ ਜਦੋਂ ਸੌਣਾ ਨਾ ਅੱਧਾ ਸਰਾਣਾ ਨਾਲ ਵਾਲਾ ਭਰਿਆ ਹੁੰਦਾ ਵਾ ਤੇ ਤੂੰ ਕਹਿੰਦਾ ਸਰਾਹਟ ਵੀ ਆ। ਕੰਨ 'ਚ ਫੇਰਨ ਵਾਲੀਆਂ ਤੀਲੀਆਂ ਨੇ ਸਾਰੀ ਰੂੰ ਲੱਗਾ ਹੁੰਦਾ ਅੱਗੇ। ਹਾਂਜੀ ਹਾਂਜੀ ਕਾਲੂ ਜੀ ਉਹ ਵੀ ਇੰਜ ਰਗੜੋ ਆਪਸ ਚ, ਹਾਂਜੀ। ਅੱਖ ਖੁੱਲ ਜਾਂਦੀ। ਇੱਦਾਂ ਦਾ ਬੰਦਾ ਪੂਰਾ ਆ ਜਿਹੜਾ ਮੈਲਾ ਨਹੀਂ ਸਰਾਣਾ ਹੁੰਦਾ ਤੇਲ ਨਾਲ ਭਰਿਆ, ਉਹਦੇ ਤੇ ਤੈਨੂੰ ਗਹਿਰੀ ਨੀਂਦ ਆਉਂਦੀ ਤੇ ਤੂੰ ਵੇਖ ਲੈ ਕੈਸੀ ਐਕਟੀਵਿਟੀ ਦੱਸ ਰਿਹਾ ਮੈਂ। ਤੇਰਾ ਜਿਹਾ ਬੰਦਾ ਪੂਰਾ ਵੀ ਉੱਠ ਜਾਵੇ ਨਾ, ਐਕਟਿਵ ਵੀ ਹੋ ਜਾਵੇ, ਫਿਰ ਵੀ ਇੱਕ ਦੀ ਸ਼ਾਇਦ ਸੁੱਤੀ ਹੁੰਦੀ ਆ ਹਾਂਜੀ। ਵੀ ਨਾ ਸੌਂਦਾ ਨੂੰ। ਪੈਂਪਰ ਫੜ ਕੇ ਨਾ ਸਾਜੀ ਕੰਨ ਦੇ ਲਾਗੇ ਤੁਸੀਂ ਇੰਜ ਕਰਨਾ। ਇੰਜ ਪੈਂਪਰ ਨੂੰ ਪਤਾ 2 ਵਾਰ। ਬੱਚਿਆਂ ਦੇ ਪੈਂਪਰ ਨੂੰ ਹਾਂਜੀ
ਉਹਦੀ 2 ਵਾਰੀ ਕਿਉਂ ਕਰਨਾ ਤੂੰ ਇੰਨਾ ਹੀ ਤੂੰ ਕਹਿ ਰਹੀ ਨਹੀਂ ਸੁਣਨਾ ਨਹੀਂ ਪਹਿਲੀ ਵਾਰੀ ਸੁਣਦਾ ਲੈ ਇਹਨੇ ਕਿਤੇ ਡੇਲੇ ਹੀ ਜਾਗਣ ਵਾਲੇ ਪਵਾ ਲਿਆ ਨੀਂਦ ਆਉਂਦੀ ਨਹੀਂ ਦੀਦੀਆਂ ਦੇ ਵਿੱਚ ਭੁਆਲੇ ਕੀ ਮਤਲਬ ਕਿ ਕਹਿੰਦੇ ਵੀ ਮੇਰੇ 2 ਡੇਲੇ ਪਾ ਦੀਆਂ ਇਹ ਕਿਹੜੀ ਗੱਲ? ਇਹਨੇ ਕਿਤੇ ਆਰਟੀਫੀਸ਼ੀਅਲ ਡੇਲੇ ਤੇ ਉੱਪਰ ਬਣਾਇਆ ਹੋਇਆ ਵੀ ਅੰਦਰੋਂ ਸੁੱਤਾ ਹੋਵੇ ਬਾਹਰ ਬਾਹਰ ਜਾਗਦਾ ਹੋਵੇ ਇੰਨੇ ਕਰਕੇ ਬੜੇ ਬਣਾਏ ਹੁੰਦੇ ਇੱਥੇ ਕਰਕੇ ਵਾਈਬ੍ਰੇਸ਼ਨ ਤੇ ਉੱਠ ਜਾਂਦਾ ਹੈ। ਇਹ ਲੰਮੇ ਪੈ ਕੇ ਨਾ ਤੇ ਘਰ ਦੀ ਨੂੰ ਕਹਿੰਦਾ ਅੱਛਾ ਮੈਂ ਹੁਣ ਜਾਗਣ ਲੱਗਾ ਵਾਂ ਤੇ ਮੈਨੂੰ ਉਠਾ ਲਈ। ਮੈਂ ਹੁਣ ਜਾਗਣ ਲੱਗਾ ਵਾਂ ਤੇ ਜਦੋਂ ਬੱਚਿਆਂ ਨੂੰ ਛੱਡਣ ਜਾਣਾ ਉਹ ਮੈਨੂੰ ਸੁਆ ਦੀ। ਨਹੀਂ ਇਹਦੀ ਬੇਗਮ ਕਹਿੰਦੀ ਤੁਸੀਂ ਸੌਣਾ ਨਹੀਂ, ਕਹਿੰਦਾ ਨਹੀਂ ਸਾਰੀ ਤੇਰੀ ਲੱਤ ਸੁੱਤੀ ਰਹੀ ਆ। ਅੱਛਾ ਇਹ ਭਲਾ ਕੀ ਰੌਲਾ ਵਾ? ਇਹ ਟੁਰਦਾ ਫਿਰਦਾ ਸੁੱਤਾ ਹੁੰਦਾ ਵਾ ਤੇ ਵੈਸੇ ਲੰਮੇ ਬਹਿ ਕੇ ਜਾਗਣ ਡਿਆ ਹੁੰਦਾ। ਜਾਗਣ ਵਾਲੀ ਗੱਲ ਨਹੀਂ, ਮੇਰੇ ਲਾਗੇ ਕੋਈ ਰੇਤ ਦੀ ਮੁੱਠ ਫੜ ਕੇ ਇੰਜ ਰੇਤ ਛੱਡੇ ਨਾ ਉਹਦੀ ਆਵਾਜ਼ ਉਹਦੀ ਆਵਾਜ਼ ਨਹੀਂ ਆਉਂਦੀ ਕਿ ਉਹਦੀ ਆਵਾਜ਼ ਨਾਲ ਵੀ ਮੈਂ ਤਬਕ ਕੇ ਉੱਠਦਾ। ਦਬਕ ਕੇ ਡਰ ਕੇ ਕੌਣ ਇੰਨੇ ਐਕਟੀਵਿਟੀ ਯਾਰ ਕਰਦੇ ਨੇ। ਤੂੰ ਜਿਸ ਚੀਜ਼ ਦੀ ਹਿਫਾਜ਼ਤ ਕਰਨਾ ਉਹਦੀ ਪਹਿਲਾਂ ਕੋਈ ਨਾ ਕੋਈ ਕੋਸ਼ਿਸ਼। ਮੈਂ ਤੇ ਪਹਿਲੇ ਬਕਵਾਸ ਕੀਤੀ ਵੀ ਉੱਥੇ ਤਾਲਾ ਲਾ ਕੇ ਚਾਬੀ ਜੇਬ ਚ ਪਾ ਲਿਆ ਹਾਂ ਤੇ ਸੌ ਤੇ ਸਕੂਨ ਨਾਲ। ਯਾਰ ਇਹ ਬੇਸਿਕਲੀ ਉਹ ਤੁਹਾਡੇ ਨਾਲ ਗੱਲਬਾਤ ਕਰਦਾ ਹਾਂ, ਤੁਸੀਂ ਦੇਖਿਆ ਸੁੱਤਾ ਹੁੰਦਾ ਹੈ ਐ ਅੱਖ ਦੀ ਐ ਨਹੀਂ ਕਦੀ ਐਸਾ ਕਰੋ ਸੌ ਹੁੰਦਾ ਕਦੀ ਐਸਾ ਕਰੋ। ਮੈਂ ਸੁੱਤਾ ਪਿਆ ਸੀ ਹਾਂ ਬੰਦੇ ਲੈ ਸੋਚਦੇ ਵਿੱਚ ਇੰਜ ਸੋਚਦਾ ਆਇਆ ਉਹਦੀ ਆਵਾਜ਼ ਨਾਲ ਉੱਠ ਗਿਆ। ਓਏ ਸੋਚਦੀ ਬਾਤ ਨਾ। ਹਾਂ ਭਾਜੀ ਇਹ ਨਾ ਲੱਗਣ ਦਿੰਦਾ ਇਸ ਲਈ ਤੇ ਇਦਾਂ ਸੌਂਦਾ ਵਾ ਵੀ ਸੋਚ ਮਤਲਬ ਕੋਈ ਸ਼ੂ ਨਾ ਦੇ ਦੇਵੇ। ਭਾਈ ਉੱਠ ਗਿਆ ਕਹਿੰਦਾ ਸੋਚ ਕਿੱਥੇ ਲਾਤਾ ਤੂੰ, ਮੇਰੀ ਨੀਂਦ ਖਰਾਬ ਕਰਤੀ। ਯਾਰ ਤੌਬਾ ਕਸਮ ਹੈ ਯਾਰ ਕਾਲੂ ਇਹ ਨੀਂਦ ਨਹੀਂ ਹੈਗੀ ਉਹ ਤਾਂ ਇਹ ਪਕੜ ਆ ਮਾਲਕ ਦੀ ਤੈਨੂੰ। ਇਹ ਤੇਰੇ ਇਹਦੀ ਕੀ ਵਜ੍ਹਾ ਕਿ ਡਰ ਤੇ ਡਰ ਨਹੀਂ ਸਾਰੀ ਐਕਟੀਵਿਟੀ ਮੈਂ ਬਹੁਤ ਅਲਰਟ ਇਸ ਮਾਮਲੇ 'ਚ। ਤੇ ਫਿਰ ਤੂੰ ਸੌਣਾ ਕਿਉਂ? ਨੀਂਦ ਕਿਤਾ ਪੂਰੀ ਹੁੰਦੀ? ਗਹਿਰੀ ਨੀਂਦ ਤੇਰੀ ਤੇ ਗਹਿਰੀ ਨੀਂਦ ਦਾ ਤੇ ਤੇਰਾ ਤਾਂ ਲੱਗੇ ਕੋਈ ਨਹੀਂ ਫਿਰ। ਮੈਂ ਗਹਿਰੀ ਨੀਂਦ ਕਿਹਨੂੰ ਕਹਿਣਾ ਤੂੰ? ਸਾਜੀ ਹਕੀਕਤ ਮੁਦਾ ਤੋਂ ਹਟ ਕੇ ਚੇਤੇ ਤੋਂ ਹਟ ਕੇ ਮੈਂ 3 ਘੰਟੇ ਫ੍ਰੀ ਸਾਹਿਬ ਸੌਂ ਜਾਵਾਂ ਨਾ 3 ਘੰਟੇ ਮੈਨੂੰ 24 ਘੰਟੇ ਚ ਗੱਲ ਇਹ ਮੇਰੇ ਨਾਲ ਐਕਸਪੈਰੀਮੈਂਟ ਕਰ ਲੈਣਾ। ਉਹ 3 ਘੰਟੇ ਜਿਹੜੇ ਸੌਣਾ ਉਹ ਵੀ ਤੂੰ ਇਦਾਂ ਸੌਣਾ ਵੀ ਰੇਤ ਹੱਸ ਚੁੱਕ ਸਾਟੋ ਤੇ ਰੂਹ ਇੰਜ ਮਾਰੋ ਤੇ ਤੀਲੀ ਇੰਜ ਕਰੋ, ਉਹ ਵੀ 3 ਘੰਟੇ ਤੂੰ ਇਦਾਂ ਸੌਣਾ? ਸਾਜੀ ਮੈਂ ਸੁੱਤਾ ਹਾਂ ਕੋਈ ਚੈਨਲ ਵੀ ਬਦਲੇ ਨਾ ਟੀਵੀ ਦਾ ਮੂਡ ਕਰਕੇ ਮੈਂ ਤਾਂ ਵੀ ਉੱਠ ਜਾਂਦਾ। ਠੀਕ ਹੈ ਭਾਜੀ, ਹੋਰ ਕੋ ਮੇਰੇ ਲੈ ਹਾਂਜੀ ਕਦੀ ਗੱਲ ਕਰੋ। ਮੈਂ ਪਿਛਲੀ ਹਜ਼ਮ ਹੋ ਲੈਂਦੇ। ਐਕਟੀਵਿਟੀ ਆ ਇੱਕ ਵਾਰੀ ਤੇ ਘਰ ਦੀ ਜਿਹਨੇ ਜੁੱਤੀ ਦਾ ਪੈਰ ਇੰਜ ਪੈਰ ਚੋਂ ਕੱਢਿਆ ਵਾ ਜੁੱਤੀ ਚੋਂ ਤੇ ਉੱਠ ਅਗਲਾ ਮੈਨੂੰ ਟਮਾਟਰ ਫਿੱਟੇ ਮੂੰਹ ਤੇ ਇਹ ਕਰਕੇ ਉੱਠਿਆ। ਲਾਨਤ। ਉਹ ਕਹਿੰਦੀ ਹੋ ਹੈ ਕਾਲੂ ਕੀ ਹੋਇਆ? ਬਾਅਦ ਯਾਰ ਸਿਰਫ 9 ਕੱਟਣ ਦੇ ਸੀ ਇਹਦੀ ਘਰ ਦੀ। ਉਹ ਜਦੋਂ 9 ਕੱਟੀਆਂ ਵਾਜੇ ਟਿਕ ਉੱਠ ਕੇ ਬਹਿ ਗਿਆ, ਕਹਿੰਦਾ ਲੋਕ ਬੱਚੇ ਅੰਦਰ ਕਰ ਲੋ, ਕਹਿੰਦਾ ਬਾਹਰ ਮੈਨੂੰ ਲੱਗਦਾ ਫਾਇਰਿੰਗ ਸ਼ੁਰੂ ਹੋ ਗਈ। ਮੈਂ ਤਾਂ ਤੁਸੀਂ ਮਜ਼ਾਕ ਕਰਨ ਦੇ ਅੱਛਾ ਤੂੰ ਸੀਰੀਅਸ ਆ ਜਾਂ ਦੇਖੀ ਹੈ? ਤੂੰ ਅਥਰੂ ਕਢਾਤੇ ਉਦੋਂ ਦੇ ਸਾਡੇ ਸਾਜੀ ਲਾਈਟ ਵੀ ਬੰਦ ਹੋਵੇ ਤੇ ਮੈਂ ਉੱਠ ਜਾਂਦਾ। ਹੈ ਉਦੋਂ ਤੇ ਤੇਰਾ ਬਣਦਾ ਉੱਠਦਾ। ਉਦੋਂ ਤਾਂ ਸਾਰੇ ਹੀ ਉੱਠ ਜਾਂਦੇ ਆ ਹਾਂ। ਵੀ ਲਾਈਟ ਉਹ ਜਦੋਂ ਬਕਾਇਦਾ ਤਲਵਾਰ ਨਹੀਂ ਲੈ ਜਦੋਂ ਲਾਈਟ ਬੰਦ ਹੋਵੇ ਉਦੋਂ ਉੱਠਦਾ, ਉੱਠ ਕੇ ਲਾਈਟ ਬਾਲ ਕੇ ਇੱਕਦਮ ਮੈਂ ਵੇਖਦਾ ਹਰ ਪਾਸੇ ਨਹੀਂ ਫਿਰ ਸੋ ਜਾਂਦਾ। ਇੱਕ ਤਾਂ ਜੋ ਲਾਈਟ ਬੰਦਾ ਲੋਕ ਕਿੰਨਾ ਦੇ ਲਾ ਕੇ ਐਂ ਖੜੇ ਹੁੰਦੇ ਤੇ ਉਹ ਚਲੋ ਆ ਕੇ ਕਾਲੂ ਮੇਰੇ ਲਾਗੇ ਤਾਇਆ ਬੈਠਾ ਸਿਗਰਟ ਪੀਂਦਾ ਉਸੇ ਐਂ ਕਦੇ ਪੀਤਾ ਮੈਂ ਉੱਠ ਗਿਆ। ਕਿਆ ਕਰਕੇ ਹਾਂਜੀ ਚਾਹ ਦੀ ਗੱਲ ਕਰੋ। ਯਾਰ ਕਸ਼ ਲਾਇਆ ਬਸ ਇੱਕ ਕਦੀ ਆਪਣੀ ਹਾਰ ਬੀਟ ਨਾਲ ਵੀ ਉੱਠ ਪੈ ਕਾਲੂ। ਆਪਣੇ ਜਿਹੜੇ ਉੱਚੇ ਖਰਾਟੇ ਮਾਰਦਾ ਉਹਦਾ ਨਹੀਂ ਉੱਠਦਾ। ਨਹੀਂ ਜੈਨੂਨ ਗੱਲ ਦੱਸਦਾ ਜੀ, ਖਰਾਬ ਬੀਜਣ ਨੂੰ ਲੱਗਾ ਹੁੰਦਾ ਜੀ ਐ ਲੱਗਦਾ ਕੱਟੇ ਨੂੰ ਫਾਂਸੀ ਹੋਣੀ। ਭਾਨ ਇਹਦਾ ਤੇ ਤਾਇਆ ਖੰਗਿਆ ਸੀ ਉਹ ਕਮਰੇ ਦੇ ਵਿੱਚ, ਅੱਛਾ ਇਹਦਾ ਪਿੱਤਾ ਫੜ ਗਿਆ। ਇਹ ਦੋਵੇਂ ਕੰਨਾਂ ਦੇ ਪਰਦੇ ਪਾੜ ਗਏ। ਓ ਯਾਰ ਨਹੀਂ ਕਈਆਂ ਬੰਦਿਆਂ ਦੀ ਨੀਂਦ ਹੁੰਦੀ ਬਹੁਤ ਕੱਚੀ ਹੁੰਦੀ। ਮੈਂ ਦੱਸਣ ਡਿਆ ਮੇਰੀ ਬਹੁਤ ਕੱਚੀ ਨੀਂਦ ਹੈ ਇਸ ਹਵਾਲੇ ਨਾਲ, ਮੈਂ ਉੱਠ ਜਾਣਾ। ਮੇਰੇ ਤੋਂ ਜ਼ਿਆਦਾ ਨਹੀਂ ਇੱਕ ਤਾਂ ਯਾਰ ਦੁਨੀਆ ਦੇ ਕਿਸੇ ਚੀਜ਼ ਦੀ ਗੱਲ ਕਰ ਲਓ, ਉਹਦੇ ਸਭ ਤੋਂ ਵੱਡੇ ਮੁਅੱਜਜ਼ ਇੱਥੇ ਹੀ ਬੈਠੇ ਹੁੰਦੇ। ਨਹੀਂ ਨਹੀਂ ਇਹਦੇ ਚ ਕੀ ਕੋਈ ਮਤਲਬ ਅਜੂਬਾ ਵਾ? ਇਹ ਕਿਹੜੀ ਰਾਕਟ ਸਾਇੰਸ ਆ ਵੀ ਬੰਦਾ ਸੁੱਤਾ ਵਾ? ਅਸਲ ਕਈ ਬੰਦੇ ਹੁੰਦੇ ਇਦਾਂ ਦੇ, ਹਾਂਜੀ ਬੜਾ ਮੇਰੇ ਤੋਂ ਛੋਟਾ ਨਾ ਉਹ ਵੀ, ਤੇ ਹੋਰ ਵੀ ਬੜੇ ਇਦਾਂ ਦੇ ਹੁੰਦੇ। ਦੁਨੀਆ ਦੇ ਕਿਸੇ ਟੌਪਿਕ ਸ਼ੋਬੇ ਤੇ ਗੱਲ ਕਰ ਲਓ, ਉਹਨਾਂ ਨੇ ਮਹਿਫਿਲ 'ਚ ਦੱਸਣਾ ਕਿ ਮੈਨੂੰ ਸਭ ਤੋਂ ਬਹੁਤ ਆਦਾ। ਹਾਂਜੀ ਇਸ ਟਾਈਮ ਮਿੱਠੇ ਤੇਰੀ ਨੀਂਦ ਹੈ ਇਦਾਂ ਦੀ? ਮੇਰੀ ਕੱਚੀ ਭੁਨੀ ਆ। ਅੱਛਾ ਆ ਹੁਣ ਨਾਲ ਨਾ ਹੁਣ ਇਸ ਗੱਲ ਤੋਂ ਬਾਅਦ ਮਿੱਠੇ ਨੇ ਜ਼ਰਾ ਭੁਨੀ ਵਿੱਚ ਪਾ ਲਈ ਆ, ਲੇਕਿਨ ਕੱਚੀ ਤੇ ਫੁੱਲ ਕੱਚੀ। ਕਈ ਬੰਦੇ ਤੁਸੀਂ ਕਹਿਣਾ ਨਾ ਯਾਰ ਆ ਦਿਲ 'ਚ ਹਲਕੀ ਜਿਹੀ ਦਰਦ ਹੋਣ ਡਈ ਕੋ ਲੈ ਬਸ ਆ ਤਿੰਨ ਬਾਲ ਬੰਦ ਆ ਆਹੋ ਆ ਤੁਰੇ ਫਿਰੰਦਾ ਹੈ ਆ ਤਿੰਨ ਐਵੇਂ ਆ ਤਿੰਨ ਬਾਲ ਬੰਦ ਆ ਤੁਰੇ ਫਿਰੰਦੇ ਆ ਬਾਲ ਆਹੋ 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 ਇਹ ਦਿਲ ਨੂੰ ਸਮਝਾਉਣ ਵਾਲੀ ਗੱਲ ਹੁੰਦੀ। ਬਸ ਇਹਨੂੰ ਤੂੰ ਜ਼ਹਿਨ ਤੇ ਸਵਾਰ ਕਰ ਲਾ, ਇਹ ਤੈਨੂੰ ਲੈ ਜਾਏਗੀ। ਇੱਧਰ ਦੇ ਸ਼ੂਗਰ ਡਾਕਟਰ ਨੇ ਕਿਹਾ ਤੈਨੂੰ, ਮੈਂ ਕਿਹਾ ਰੋਲਾ ਹਾਂ। ਗੁਰਦੇ ਡਾਕਟਰ ਨੇ ਕਿਹਾ ਹਲਕਾ ਜਿਹਾ ਮਸਲਾ ਡਾਇਲਿਸਿਸ ਕਰਾ, ਮੈਂ ਕਿਹਾ ਮੈਡੀ ਕਰਾਉਣਾ ਕੋਈ ਦਵਾਈ ਹੈਗੀ ਦੇ ਦੇ, ਨਹੀਂ ਤੇ ਲਾਈਫ ਸਪੋਰਟ ਜਿਹੜੀ ਰਾਤ ਕਬਰ 'ਚ ਬਾਹਰ ਨਹੀਂ। ਠੀਕ ਹੈ ਜੀ। ਦੂਸਰਾ ਐਂਜ਼ਾਈਟੀ ਦਾ ਮਸਲਾ ਉਹ ਮੈਂ ਗੋਲੀ ਖਾ ਰਿਹਾ ਹਾਂ। ਠੀਕ। ਉਸ ਤੋਂ ਬਾਅਦ ਜਨਾਬ ਜੀ ਲੱਤਾਂ ਸੋਚਦੀਆਂ ਕਿੰਨੇ ਮਸਲੇ ਨੇ, ਲੇਕਿਨ ਅੱਜ ਜਿੱਥੇ ਦੌੜ ਲਾ ਭਾਵੇਂ ਮੈਨੂੰ ਆ ਦੌੜ ਹੈ ਅਗਲਾ ਇੰਨੀ ਕੁ ਆਪਣੀ ਗੱਲ ਦੱਸਦਾ ਵਾ। ਮੇਰੀ ਕਜ਼ਨ ਆਈ ਹੈ ਸਾਜੀ ਮੇਰੇ ਰੂਮ 'ਚ ਬੈਠੀ ਤੇ ਰੋ ਰਹੀ, ਅੰਮੀ ਕਹਿੰਦੀ ਆ ਤੇਰੀ ਬੱਚੀ ਰੋਣ ਡਈ। ਮੈਂ ਕਿਹਾ ਕੀ ਹੋਇਆ? ਕਹਿੰਦੀ ਰਾਤ ਦੇ ਨਾ ਕੰਨ ਬੰਦ ਹੋਇਆ, ਪਰ ਆਵਾਜ਼ਾਂ ਨਹੀਂ ਆਉਣ ਡਈਆਂ ਤੇ ਡਾਕਟਰ ਨੇ ਕਿਹਾ ਵਾ ਚੈੱਕ ਕਰਾਓ ਆਪਰੇਸ਼ਨ ਹੋ ਸਕਦਾ। ਮੈਂ ਕਿਹਾ ਬਸ ਆ 15 ਸਾਲ ਹੋ ਗਏ। ਮੈਂ ਕਿਹਾ
ਹਰ ਸ਼ੈ ਆਰ ਪਾਰ ਨਜ਼ਰ ਆਉਂਦੀ, ਇਸ ਕੰਮ 'ਚ ਮੈਂ ਕਿਹਾ ਇੱਧਰੋਂ ਵੀ ਨਜ਼ਰ ਆਉਂਦਾ ਹੀ, ਕੋਈ ਮਸਲਾ ਨਹੀਂ। ਮੈਂ ਕਿਹਾ ਡਾਂਸ ਦਾ ਡਾਕਟਰ ਤੁਰੇ ਫਿਰਦੇ, ਮੈਂ ਅੱਧਾ ਘੰਟਾ ਤੋਂ ਲਿਆ ਨਾ ਟੁੱਟ ਕੇ ਤੁਰ ਪਿਆ, ਕਿੱਧਰ ਹੋ ਗਿਆ, ਕਿੱਧਰ ਚੱਲੇ? ਕਹਿੰਦੀ ਮੈਨੂੰ ਬਾਬਾ ਹੌਸਲਾ ਜਿਹਾ ਹੋ ਗਿਆ, ਹੁਣ ਮੈਂ ਚੱਲਦੀ। ਠੀਕ ਹੈ ਨਾ, ਹੌਸਲਾ ਦੇਣਾ ਵੀ ਬੜੀ ਗੱਲ ਹੈ ਯਾਰ। ਇਹਦੀ ਕਜ਼ਨ ਤਾਂ ਅੱਛਾ ਕਈ ਬੰਦੇ ਸਿਰਫ ਇੰਨੀ ਗੱਲ ਕਰਦੇ ਤੇ ਅਗਲੇ ਦੇ ਸਾਰਾ ਕੁਝ ਨਿਜ਼ਾਮ ਖਰਾਬ ਕਰਦੇ। ਮਤਲਬ ਤੂੰ ਕਹਿਣਾ ਨਾ ਯਾਰ ਇੰਜ ਤੇਰਾ ਦੇਖ ਰਹੇ ਨੇ ਇੰਜ ਜੀ ਕੀ ਕਰਨਾ? ਤੇ ਕੀ ਗੱਲ ਹੋਈ? ਉਹਨੇ ਕਹਿਣਾ ਸਾਜੀ ਪਤਾ ਨਹੀਂ ਯਾਰ ਇਹ ਨਾ ਮੈਨੂੰ ਡਾਕਟਰ ਕੋਲ ਗਿਆ ਸੀ ਤੇ ਉਹਨੇ ਕਿਹਾ ਕਿ ਤੇਰੇ ਨਾ ਮੇਦੇ ਚ ਕਰਨੀ। ਨਹੀਂ 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 ਹੋ ਵੀ ਰੋਣਾ ਇਹ ਚੈੱਕ ਕਰਾ। ਇਹ ਜਿਹੜਾ ਲਫ਼ਜ਼ ਹੈ ਨਾ ਚੈੱਕ ਕਰਾ, ਉਹੀ ਮਾਰ ਦਿੰਦਾ। ਹਾਂਜੀ ਸਵੇਰੇ 6500 ਰੁਪਏ ਦੀਆਂ ਚਾਰ ਰਿਪੋਰਟਾਂ ਕਰਾ ਲੈ। ਇਹ ਕਹਿੰਦੇ ਨਾ 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 ਇਹ ਚੈੱਕ ਕਰਾ ਪੁੱਤਰ, ਇਹਨੂੰ ਨਹੀਂ ਸਹੀ ਹੈਗਾ ਕੰਮ। ਤਾਂ ਜੀ ਪੜਿਆ ਲਿਖਿਆ ਡਾਕਟਰ ਹੋਣਾ ਬੰਦਾ ਕਹਦੇ ਕਿ ਯਾਰ ਮੈਂ ਫਲਾਣੇ ਡਾਕਟਰ ਦੀ, ਉਹ ਛੱਡ, ਉਹਨੂੰ ਕੀ ਪਤਾ, ਉਹਦੇ ਕੋਲ ਨਾ ਜਾਈ, ਮੈਂ ਤੈਨੂੰ ਹਕੀਮ ਦੱਸਦਾ। ਉਹਨੂੰ ਛੱਡ ਕੇ ਹਕੀਮ ਕੋਲ ਖਲਾ ਦਿੰਦੇ ਆ, ਆਹੋ ਤਾਈ ਕੋਲ ਖਲਾ ਦਿੰਦੇ। ਇੰਜ ਕਰਕੇ ਤੁਸੀਂ ਬੂਆ ਖੜਕਾਉਣਾ ਵਾ, ਇੰਜ ਕਰਕੇ ਉਹ ਕਰੈਕਟਰ ਬਾਹਰ ਨਾ ਕਹੀ ਜਾਵੇ, ਓਏ ਉਹ ਤੈਨੂੰ ਕੀ ਹੋਇਆ? ਹਾਂ ਉਹ ਨਸ਼ਾ ਕਰਨ ਲੱਗ ਗਿਆ, ਜੇਲ੍ਹ ਚੋਂ ਆਇਆ, ਪਿਛਲੇ ਹਫ਼ਤੇ ਸਹੀ ਸੀਗਾ। ਖੈਰ ਤੇ ਉਹ ਸਹੀ ਕੀ ਹੋਇਆ? ਉਹ ਉੱਥੇ ਵਿਚਾਰਾ ਡਿੱਗਣਾ ਰਹਿੰਦਾ ਵੀ ਮੈਂ ਇਹਨੂੰ ਕੀ ਕਹਿਤਾ, ਮੈਂ ਕੋ ਕਤਲ ਕਰ ਲਿਆ? ਉਹ ਆਇਆ ਹੀ ਹੁੰਦਾ। ਅਸੀਂ ਆ ਮੁਦੱਸਰ ਨੇ ਥੋੜੇ ਦਿਨ ਪਹਿਲਾਂ ਮੈਨੂੰ ਇੱਕ ਡਾਕਟਰ ਦਾ ਦੱਸਿਆ ਹਕੀਮ ਦਾ, ਕਹਿੰਦੇ ਕੋਈ ਦਵਾਈ ਲਿਆ। ਤੇ ਮੈਂ ਉਹਦੇ ਕੋਲ ਦਵਾਈ ਲੈਣ ਚਲਾ ਗਿਆ ਤੇ ਨਾਲ ਸਾਡੇ ਅਜ਼ੀਜ਼ ਸੀ, ਉਹਨਾਂ ਦੇ ਘਰ ਚਲੇ ਗਏ। ਮੈਂ ਕਿਹਾ ਚਲੋ ਜਾਂਦੇ ਆ, ਉਧਰੋਂ ਮਿਲ ਜਾਂਦੇ, ਨਾਲ ਜੋ ਘਰ ਸੀ। ਤੇ ਉਹਨਾਂ ਦੇ ਘਰ ਬੈਠੇ ਆ ਤੇ ਹੁਣ ਮੈਂ ਜਾ ਕੇ ਦੱਸਿਆ, ਮੈਂ ਕਿਹਾ ਡਾਕਟਰ ਸਲੀਮ ਸਾਹਿਬ ਉਹਨਾਂ ਦੇ ਕੋਲੋਂ ਮੈਡੀਸਨ ਲੈਣ ਆਇਆ। ਤੇ ਕਹਿੰਦੇ ਓਏ ਆ ਡਾਕਟਰ ਸਲੀਮ ਸਾਡੇ ਨਾਲ ਵਾਲੀਬਾਲ ਖੇਡਦਾ ਰਿਹਾ। ਅੱਛਾ ਇਹਦੇ ਨਾਲ ਡਾਕਟਰੀ ਦਾ ਕਿਤਾ ਲੱਗਿਆ? ਮੈਂ ਹੈਰਾਨ ਹੋ ਗਿਆ ਵੀ ਯਾਰ ਇਹਦੇ ਚ ਕੀ ਡਾਕਟਰੀ ਦਾ ਖੇਡਦਾ ਹੋਊਗਾ ਤਾਂ ਉਹ ਡਾਕਟਰ ਬਣ ਗਿਆ ਹੁਣ। ਹਾਂਜੀ ਹਾਂਜੀ ਹਾਂਜੀ। ਉੱਥੇ ਭਾਜੀ ਇੱਕ ਹੋਰ ਅਜੂਬਾ ਵਾਕਿਆ ਹੋਇਆ। ਉਹ ਬੀਬੀ ਨੇ ਨਾ ਕਿਤੇ ਥੋੜੀ ਦੇਰ ਪਹਿਲਾਂ ਸਾਨੂੰ ਕਿਹਾ ਖਾਣਾ ਪੀਣਾ ਸੀ, ਕਿ ਨਹੀਂ ਜੀ ਕੁਛ ਨਹੀਂ। ਫਿਰ ਉਹਨੇ ਨਾ ਜ਼ਿੱਦ ਕਰਕੇ ਨਾ ਸਾਨੂੰ ਕਿਹਾ ਕਿ ਕੁਛ ਨਾ ਕੁਛ ਖਾ ਲਓ। ਅਸੀਂ ਕਿਹਾ ਚਲੋ ਠੀਕ ਹੈ। ਤੇ ਉਹ ਨਾ ਹੁਣ ਉਹਨੇ ਆਵਾਜ਼ ਦਿੱਤੀ ਹੈ ਤੇ ਬੇਟੇ ਦਾ ਨਾਮ ਆ ਸ਼ਹਿਨਸ਼ਾਹ। ਅੱਛਾ ਬੇਟੇ ਦਾ ਨਾਮ ਸ਼ਹਿਨਸ਼ਾਹ। ਉਹਨੇ ਕਿਹਾ ਸ਼ਹਿਨਸ਼ਾਹ, ਤੇ ਉਹ ਨਹੀਂ ਅੰਦਰੋਂ ਕੋਈ ਗਿਆ। ਫਿਰ ਉਹਨੇ ਕਿਹਾ ਬੇਟੇ ਸ਼ਹਿਨਸ਼ਾਹ, ਦੂਸਰੀ ਤੀਸਰੀ ਆਵਾਜ਼ ਤੋਂ ਨਾ ਉਹਨੇ ਕਿਹਾ ਸ਼ਹਿਨਸ਼ਾਹ, ਤੇ ਅੰਦਰੋਂ ਬੱਚਾ ਨਿਕਲ ਗਿਆ। ਉਹ ਚੱਲ ਚੱਲ ਮੈਂ ਕਿਹਾ ਬੀਬੀ ਇਹਦੇ ਨਾਲ ਫਕੀਰੀ ਚੁੱਕੀ। ਅੱਛਾ ਇਹ ਕਿਹੜਾ ਸ਼ਹਿਨਸ਼ਾਹ? ਮੈਂ ਕਿਹਾ ਕਿਉਂ ਬਾਹਰ ਆਇਆ ਮੇਰਾ ਤੇ ਖਾਗਾ ਪਾਗਾ। ਮੈਂ ਕਿਹਾ ਲੈ ਕੇ ਕਿਹੜਾ ਸ਼ਹਿਨਸ਼ਾਹ ਕਸਰ ਨਾਮ ਦੇ ਬੱਟ ਨਹੀਂ ਆਪਣਾ ਉਹ ਲਾਹੌਰ ਵਾਲਾ ਬੱਟ। ਹਾਂਜੀ ਮਹਿਮਾਨ ਜਾਣਾ ਉਹਨਾਂ ਦੇ ਘਰ ਤੇ ਇੱਧਰ ਬੈਠੇ ਉਹਦੇ ਨੇ ਕਹਿਣਾ 7 ਅਪ ਨੂੰ ਭੇਜੀ, 7 ਅਪ ਲਿਆਈ 7 ਅਪ। ਉਹਨੇ ਭਾਬੀ ਨੂੰ ਕਹਿਣਾ 7 ਅਪ ਲੈ ਕੇ ਆ, ਪ੍ਰਾਹੁਣਾ ਆਇਆ ਨਾ। ਅੱਛਾ ਅੱਛਾ 7 ਅਪ ਲਿਆ ਤੇ 3 ਮਿੰਟ ਬਾਅਦ ਨਾ 5.5 ਫੁੱਟ ਉੱਚਾ ਬੋਲੀ ਕੁੱਤਾ, ਐਡਾ ਉਹਦਾ ਮੂੰਹ। ਉਹਨੇ ਇੰਜ ਕਰਕੇ ਪ੍ਰਾਹੁਣੇ ਦੇ ਕੋਲ ਆਉਣਾ ਤੇ ਪ੍ਰਾਹੁਣੇ ਦੀ ਰੂਹ ਪ੍ਰਵਾਸ ਕਰ ਜਾਣੀ। ਉਹ ਕੁੱਤੇ ਦਾ ਨਾਂ 7 ਅਪ ਸੀ। ਅੱਲਾ ਦੀ ਮੈਂ ਕਹਿੰਦਾ ਰੱਬ ਦੀ ਕਸਮ ਹੈ, ਉਸ ਕੁੱਤੇ ਦਾ ਨਾਂ 7 ਅਪ ਸੀ। ਤੇ ਉਹਨੇ ਮਹਿਮਾਨ ਬੈਠਾ ਤੇ ਉਹਨੇ ਜਾਣ ਕੇ ਕਹਿਣਾ 7 ਅਪ ਤੇ ਭੇਜ, 7 ਅਪ ਭੇਜ। ਤੇ ਬੰਦੇ ਨੇ ਕਹਿਣਾ ਨਹੀਂ ਰਹਿਣ ਦੇ। ਉਹਨੇ ਨਹੀਂ ਭਾਜੀ ਕੋਈ ਨਹੀਂ 7 ਅਪ ਭੇਜ। ਤੇ 7 ਅਪ ਨੇ ਅੰਦਰ ਆਉਣਾ ਤੇ ਬੰਦੇ ਨੇ ਛੱਤ ਨਾਲ ਲੱਗ ਜਾਣਾ। ਭਾਜੀ ਆ ਕੀ 7 ਅਪ? ਉਹ ਜੈਨੂਇਨ ਉਹਦਾ ਨਾਂ 7 ਅਪ ਸੀ ਕੁੱਤੇ ਦਾ। ਸਾਡੀ ਇੱਕ ਕਜ਼ਨ ਨੇ ਤੇ ਉਹ ਸਾਡਾ ਬਹਿਨੋਈ ਜਿਹੜਾ ਨਾ ਜੀ, ਉਹ ਬੜਾ ਮਾਸ਼ਾਅੱਲਾ ਹੋਰ ਟਾਈਪ ਆ। ਉਹ ਥੋੜਾ ਇੱਕ ਪੱਕੇ ਜਿਹੇ ਰੰਗ ਦੇ ਜਿਹੜੇ ਲੋਕ ਹੁੰਦੇ ਨਾ, ਕਾਲੇ ਜਿਹੇ। ਤੇ ਉਹ ਹੁਣ ਬੱਚੇ ਜਿਹੜੇ ਨੇ ਤੁਸੀਂ ਹਿਸਾਬ ਲਾ ਲਓ ਵੀ ਉਸੇ ਤਰ੍ਹਾਂ ਦੇ ਵੀ ਡਰਾਉਣੇ ਜਿਹੇ ਬੱਚੇ। ਮੈਂ ਪੁੱਛਿਆ, ਮੈਂ ਕਿਹਾ ਭਾਜੀ ਬੱਚੇ ਦਾ ਨਾਂ ਕੀ? ਕਹਿੰਦੀ ਸ਼ਾਹ ਨਵਾਜ਼। ਮੈਂ ਕਿਹਾ ਦੂਸਰੇ ਦਾ ਨਾਂ ਇਹਦਾ ਗੁਲਰੇਜ਼ ਖਾਨ, ਤੀਸਰੇ ਦਾ ਨਾਂ ਕਹਿੰਦੇ ਔਰੰਗਜ਼ੇਬ। ਮੈਂ ਕਿਹਾ ਭਾਜੀ ਇਹ ਕੀ? ਕਹਿੰਦੇ ਚੁੱਪ ਕਰ, ਜੋ ਆਪਣੇ ਹੱਥ ਵਸੋ ਤੇ ਠੀਕ ਕਰ। ਜੋ ਅਸੀਂ ਠੀਕ ਕਰ ਸਕਦੇ ਹਾਂ ਤੇ ਜੋ ਰੱਬ ਦੇ ਹੱਥ ਵਸ ਹੁਣ ਉਹ ਕਰੇਗਾ, ਉਹ ਜੋ ਆਪਣੇ ਹੱਥ ਵਸ ਉਹ ਤੇ ਠੀਕ ਕਰ। ਮੈਂ ਹੱਥ ਨਹੀਂ ਅੱਛਾ ਸਾਡੇ ਮਾਸ਼ਾਅੱਲਾ ਨਾ ਕਈ ਜਿਹੜੇ ਜ਼ਿਆਦਾ ਮਤਲਬ ਦੀਨੀ ਘਰਾਣੇ ਨੇ ਨਾ, ਜਿਹੜੇ ਜ਼ਿਆਦਾ ਜ਼ਰਾ ਇਸਲਾਮਿਕ ਮਾਹੌਲ ਆ ਜਿਨ੍ਹਾਂ ਦੇ ਘਰ ਦਾ ਸਾਰਾ, ਉਹਨਾਂ ਨੇ ਨਾ ਸਾਰੇ ਮਤਲਬ ਪੈਗੰਬਰਾਂ ਵਾਲੇ ਨਾਮ ਰੱਖੇ ਹੁੰਦੇ। ਹਾਂਜੀ ਹਾਂਜੀ ਜੀ ਕਾਲ ਬੱਚਾ ਬਾਹਰ ਉਹਨਾਂ ਦਾ ਕੱਢ ਰਿਹਾ ਤੇ ਇਬਰਾਹੀਮ ਨਾ ਕਰੋ ਤੇ ਵੀ ਅੱਲਾ ਮਾਫੀ ਦੇ ਕੀ ਸ਼ਿਕਾਇਤ ਆ ਰਹੀ ਹੈ ਬੱਚਾ? ਬਾਜੀ ਤੁਹਾਡੇ ਇਸਮਾਈਲ ਨੇ ਮੈਨੂੰ ਮਾਂ ਭੈਣ ਦੀਆਂ ਗਾਲਾਂ ਕੱਢੀਆਂ। ਯਾਰ ਦੱਸ ਆ ਜੀ, ਮੈਂ ਚੇਅਰਮੈਨ ਕਹਿ ਰਿਹਾ ਨਾਮ ਰੱਖੇ ਨੇ, ਤੋਬਾ ਨੌਜ਼ ਬਿਲਾ ਨਾਮ ਰੱਖੇ ਨਬੀਆਂ ਪੈਗੰਬਰਾਂ ਨੇ, ਅੱਛੀ ਗੱਲ ਆ।
ਲੇਕਿਨ ਬੱਚੇ ਐਸੇ ਕਿਸਮ ਦੀ ਗਾਲ ਕੱਢ ਰਿਹਾ ਤੇ ਉਹਦਾ ਨਾਂ ਲੈ ਕੇ ਸ਼ਿਕਾਇਤ ਲਾਉਣੀ ਉਹਨਾਂ ਨੇ। ਆਹੋ ਬਣਦਾ ਇੱਕ ਗੱਲ ਕਰਨੀ ਨਾ ਉਹਦਾ ਨਾਂ ਲੈ ਕੇ। ਹਾਂਜੀ ਤੇ ਬੱਚੇ ਦਾ ਪ੍ਰਾਹੁਣਾ ਹੋਵੇ, ਬਾਜੀ ਆ ਤੁਹਾਡੇ ਯਕੂਬ ਨੇ ਉੱਤੋਂ ਮੈਨੂੰ ਪਾਣੀ ਦਾ ਪਕਾਨਾ ਮਾਰਿਆ। ਲੈ ਹਾਂਜੀ ਮੇਰੇ ਇੱਕ ਹੈਗੇ ਨੇ ਰਿਸ਼ਤੇਦਾਰ, ਉਹਨਾਂ ਦੇ 4-5 ਮਾਸ਼ਾਅੱਲਾ ਬੇਟੇ ਨੇ ਤੇ ਸਾਰੇ ਹੀ ਨਾਮ ਮਤਲਬ ਉਹ ਨੇ, ਤੇ ਮੈਂ ਅਕਸਰ ਦੇਖਦਾ ਹਾਂ ਤੇ ਉਹ ਸੁਭਾਨ ਅੱਲਾ ਨੇ ਗਾਲਾਂ ਨੂੰ, ਤੇ ਮੈਂ ਕਹਿੰਦਾ ਨਹੀਂ ਯਾਰ ਨਾਮ ਤੇ ਤੇਰੇ ਦੀਆਂ ਗਾਲਾਂ ਚ ਹੈਵੀ ਕਿਸਮ ਦੀਆਂ ਫੈਨ ਉਹ ਇੱਕ ਨਾ ਸ਼ਾਦੀ ਤੇ ਏਦਾਂ ਇੱਕ ਵਕੂਆ ਹੋਇਆ ਉਸਤਾਦ ਜੀ ਕਿ ਉਹ ਨਾ ਭਾਈ ਆਇਆ, ਕੋਈ ਵਜ਼ਨ ਜ਼ਿਆਦਾ ਸੀ ਉਹਦਾ ਮੋਟਾ, ਤੇ ਉਹ ਸ਼ਾਦੀ ਤੇ ਕਿਉਂਕਿ ਰਸ਼ ਹੁੰਦਾ ਵਾ ਤੇ ਉਹ ਰਸ਼ ਦੇ ਵਿੱਚ ਉਹਨੂੰ ਜਗ੍ਹਾ ਨਹੀਂ ਲੱਭੀ ਤੇ ਉਹ ਨਾ ਇੱਕ ਮੰਜੀ ਤੇ ਬਹਿ ਗਿਆ, ਤੇ ਉਹ ਮੰਜੀ ਤੇ ਬੈਠਾ ਤੇ ਉਹਨੂੰ ਪਤਾ ਨਹੀਂ ਲੱਗਾ ਥੱਲੇ ਨਾ ਕੋਈ 2-3 ਮਾਹ ਦੀ ਬੱਚੀ ਸੀ। ਅੱਛਾ ਉਹ ਬੱਚੀ ਦੀ ਡੈਥ ਹੋ ਗਈ। ਉੱਤੇ ਬਹਿ ਗਿਆ ਉੱਤੇ ਬਹਿ ਗਿਆ ਉਹ। ਓਏ ਹਾਂਜੀ ਹਾਂਜੀ ਉਹ ਉੱਤੇ ਬਹਿ ਪਤਾ ਗਿਆ, ਨਹੀਂ ਲੱਗਾ ਉਹਨੂੰ ਪਤਾ ਹੀ ਨਹੀਂ ਲੱਗਾ, ਉਹਦਾ weight ਬਹੁਤ ਜ਼ਿਆਦਾ ਸੀ ਤੇ ਉਹ ਉਹਨੂੰ ਪਤਾ ਨਾ ਲੱਗਾ ਤੇ ਹੁਣ ਹਲਾ ਪਈ ਖੈਰ ਉਹ ਬੱਚੀ ਫੌਤ ਹੋ ਗਈ। ਅਗਲੇ ਦੂਸਰੇ ਤੀਸਰੇ ਦਿਨ ਲੋਕੀ ਆ ਕੇ ਤੇ ਪੁੱਛਣ ਲੱਗ ਪਏ, ਤੇ ਉਹ ਜਿਹੜੀ ਬੱਚੀ ਦੀ ਮਾਂ ਨੂੰ ਨਾ ਕਿਸੇ ਬੀਬੀ ਨੇ ਪੁੱਛਿਆ ਵੀ ਹੋਇਆ ਕੀ, ਤੇ ਨਾਲੇ ਉਹ ਨਾ ਹੁਣ ਰੋਣ ਦੀ ਤੇ ਨਾਲੇ ਹੁਣ ਕਹਿੰਦੀ ਤੇ ਪੈਣਾ ਕੀ ਦੱਸਾਂ ਨਹੀਂ ਉਹ ਫਲਾਣਾ ਅਸ਼ਰਫ ਨਹੀਂ ਆਇਆ, ਨਹੀਂ ਆਇਆ ਹੀ ਉਹ ਪਛਾ ਉੱਤੇ ਬਹਿ ਗਿਆ, ਸਾਨੂੰ ਕੀ ਪਤਾ ਉਹਨੇ ਲੱਕ ਨੂੰ ਰਿਸ਼ਤਾ ਬੰਨਿਆ। ਹਾਂਜੀ ਬਾਦ ਸਾਹਿਬ ਓਏ ਉਹਨੂੰ ਸੌਣ ਤੇ ਸੁੱਤਾ ਪਿਆ ਸੀ, ਠੰਡੇ ਨਾ ਹੋ ਜਿਓ। ਹੋ ਜਾ। ਚਲੋ ਜੇ ਗੱਲ ਤੁਰ ਪਈ ਇਹਨਾਂ ਨੇ, ਫਿਰ ਮੈਂ ਵੀ ਤੁਹਾਨੂੰ ਇੱਕ ਵਾਕਿਆ ਆਪਣੇ ਚੇਅਰਮੈਨ ਭਾਈ ਬੱਚੇ ਨੂੰ ਸਾਈਡ ਤੇ ਕਰ ਦੋ, ਤੁਹਾਡੀ ਮਿਹਰਬਾਨੀ। ਸ਼ੁਕਰ ਹੀ ਹੈ ਨਾ ਯਾਰ, ਕੀ ਹੈ ਸਾਨੂੰ 4 ਬੰਦੇ ਬੁਰਾ ਭਲਾ ਕਹਿ ਲੈਣਗੇ, ਲੇਕਿਨ ਵਧਾ ਰਿਹਾ ਵਾ। YouTube ਤੇ ਜਿਹੜਾ ਵੀ ਸੁਣੇਗਾ ਨਾ ਕਿਆਮਤ ਤੱਕ ਯਾਰ ਚੇਅਰਮੈਨ ਭਾਈ ਸਾਡੇ ਫੈਸਲਾਬਾਦ ਚ ਬਹੁਤ ਇਦਾਂ ਦੇ ਹੋਏ ਨੇ। ਤੁਸੀਂ ਕਸਮੇ ਸਾਨੂੰ ਥੋੜਾ ਜਿਹਾ ਇਜਾਜ਼ਤ ਦਿਓ ਨਾ, ਕਿਤੇ ਵੀ ਸਾਈਡ ਤੇ ਚੈਨਲ ਬਣਾ ਲਈਏ ਅਸੀਂ 18 ਜਮਾ ਵਾਲਾ 18 ਵਾਲਾ, ਬੜਾ ਮਜ਼ਾ ਆਵੇ ਸਾਨੂੰ। ਸਾਡੀ ਨਹੀਂ ਸਾਡੀ ਇੱਥੇ ਦੀਆਂ ਗੱਲਾਂ ਨੇ 80% ਗੱਲਾਂ ਤੇ ਗੰਦੀਆਂ ਨੇ। ਹਾਏ ਹਾਏ ਤੁਸੀਂ ਅਸੀਂ 20% ਦੇ ਉੱਤੇ ਹੀ 3 ਸਾਲ ਸ਼ੋਅ ਕਰ ਲਿਆ, ਜੇ ਸਾਨੂੰ 80% ਵਾਲੀ ਇਜਾਜ਼ਤ ਮਿਲ ਜੇ। ਓਏ ਲਾਸ਼ ਹੋ ਜਵੇ। ਹਾਲੇ ਅਸੀਂ ਬੜੇ ਲਤੀਫੇ ਮੈਂ ਸਿੱਧੇ ਪੱਧਰੇ ਕਰਕੇ ਤੁਹਾਨੂੰ ਸੁਣਾਏ, ਮੈਨੂੰ ਹਾਲ ਤੱਕ ਲੋਕੀ ਮੇਲਾਂ ਦੇ ਨਹੀਂ ਜਾਂਦੀ ਭਾਈ ਮੈਨੂੰ ਇੱਥੇ ਸੁਣਾ ਦਿਓ, ਸਹੀ ਸੁਣਾਓ ਕੀ। ਅੱਛਾ ਫੜਦੇ ਵੀ ਉੱਥੇ ਹੀ ਆ ਸਾਜੀ। ਆਹੋ ਉਹਨਾਂ ਨੂੰ ਉਹ ਇਹ ਨੈਸ਼ ਨੇ ਪੂਰੇ ਉਹ ਯਾਰ ਚ ਬੀਪ ਨਾ ਲਾਈ, ਫਿਰ ਬੀਪ ਦਾ ਮਜ਼ਾ ਨਹੀਂ। ਸਾਜੀ ਹਾਂ ਲਿਓ ਚਲੋ ਨਹੀਂ ਇਹ ਭਾਈ ਬੱਚੇ ਸਾਈਡ ਤੇ ਕਰ ਲਓ, ਇਹ ਤੁਹਾਡੀ ਮਿਹਰਬਾਨੀ ਹੈ। ਨਹੀਂ ਯਾਰ ਸੁਣਾਉਣ ਦੇ ਚੱਲ ਤੇਰੇ ਬੈਠੇ ਰਹਿਣ। ਦੇਖੀ ਜਾਊਗੀ ਜੋ ਕੁਛ ਹੁੰਦਾ ਯਾਰ। ਕਿੰਨੇ ਚਲਦੇ ਨੇ ਬੈਠੇ ਰਹਿਣਾ। ਬਾਕੀ ਆਪਣੇ ਬੱਚੇ ਸਾਈਡ ਤੇ ਕਰ ਦਿਓ, ਤੇਰੇ ਬੇਟੇ ਵੀ ਰਹਿਣ ਕੋਈ ਗੱਲ। ਉਹਨਾਂ ਭਾਈ ਆਪਣਾ ਜਵਾਬ ਉਹਨਾਂ ਲਈ ਤੇ ਨਾਰਮਲ ਗੱਲ ਆ। ਇਹ ਤੇ ਚਾਹੁੰਦਾ ਇਹਨੇ ਤੁਸੀਂ ਤਾਂ ਮੋਬਾਈਲ ਤੋੜਿਆ, ਇਹਨੇ ਨੁਕਸਾਨ ਹੀ ਕਰਾਉਣਾ ਤੁਹਾਡਾ। ਇਹਦੇ ਬੱਚਿਆਂ ਨੇ ਬੀਪ ਨਾਲ ਤੀਫਾ ਸੁਣਾਉਣਾ, ਲੈ ਏਦਾਂ ਨਹੀਂ ਸੀ ਹੈਗਾ, ਅਸੀਂ ਸੁਣਾਉਂਦੇ। ਅੱਛੂ ਖਾਨ ਸਾਹਿਬ ਵੀ ਆਪਣੇ ਉਹਦੇ ਢੋਲਕ ਵਾਲੇ, ਉਹਨਾਂ ਦੇ ਵੱਡੇ ਭਾਈ ਸੀ ਕਸ਼ਰਫ ਸਾਹਿਬ, ਹੈ ਨਹੀਂ ਮਤਲਬ ਹੈ ਨੇ ਉਹਨਾਂ ਦੀ ਇੱਕ ਵੀ ਛੇੜ ਸੀ ਬਾਂਕੇ ਮੀਆਂ, ਤੇ ਬਾਂਕੇ ਮੀਆਂ ਤੇ ਬਹੁਤ ਖਿੱਚਦੇ ਹਾਲੇ ਤੱਕ, ਮਤਲਬ ਕਹਿਣਾ ਨਹੀਂ ਕਿਸੇ ਨੇ। ਤੇ ਉਹ ਨਾ ਬਹੁਤ ਪਿਆਰੇ ਇਨਸਾਨ, ਬੜੇ ਅੱਛੇ ਮਤਲਬ ਮਜ਼ੇ ਵਾਲੇ ਜੀ, ਯਾਨੀ ਐਸੇ ਲੋਕ ਜਿਹੜੇ ਅੱਲਾ ਉਹਨਾਂ ਦੀ ਜ਼ਿੰਦਗੀ ਹਯਾਤੀ ਕਰੇ, ਐਸੇ ਲੋਕ ਕਿ ਜਿਹੜੇ ਜਦੋਂ ਨਾ ਹੁਣ ਤੁਹਾਡੀ ਮਹਿਫਲ 'ਚ ਤੇ ਤੁਹਾਨੂੰ ਉਹਨਾਂ ਦੀ ਕਮੀ ਫੀਲ ਹੁੰਦੀ ਹੈ। ਇਸ ਤਰ੍ਹਾਂ ਦੇ ਚੰਦ ਜੀ ਹੁੰਦੇ ਨੇ ਨਾ, ਜਿੱਦਾਂ ਸਾਡੇ ਬਾਬਰ ਕੁਰੈਸ਼ੀ ਸਾਹਿਬ ਹੋ ਗਏ, ਅਚੂ ਖਾਨ ਸਾਹਿਬ ਹੋ ਗਏ, ਤੇ ਉਹ ਭਾਈ ਅਸ਼ਰਫ ਹੋ ਗਏ, ਭਾਈ ਨਜ਼ਾਕਤ ਸੀ ਸਾਡੇ ਨਾਲ, ਮਤਲਬ ਜਿਸ ਮਹਿਫਲ 'ਚ ਬੈਠੇ ਨੇ ਵੀ ਉਹ ਲੁੱਟੀ ਗਈ ਹੈ ਮਹਿਫਲ। ਭਾਈ ਜਾਜ਼ ਕੈਸਰ ਸਾਹਿਬ, ਹੋਰ ਬੜੇ ਇਸ ਤਰ੍ਹਾਂ ਦੇ। ਤੇ ਉਹ ਨਾ ਉਹਨਾਂ ਦੀ ਮਤਲਬ ਛੇੜ ਨਹੀਂ ਹੈ ਵੀ ਉਹਨਾਂ ਨੂੰ ਖਿੱਚ ਸੀ ਕਿ ਵੀ ਬਾਂਕੇ ਮੀਆਂ ਮੈਨੂੰ ਕਿਉਂ ਕਹਿੰਦੇ ਆ, ਉਹਨਾਂ ਦੀ ਛੇੜ ਕਹਿ ਲਓ ਵੀ ਬਾਂਕੇ ਮੀਆਂ, ਤੇ ਉਹ ਬਹੁਤ ਗੁੱਸਾ ਕਰਦੇ ਨੇ, ਬਹੁਤ ਗਾਲਾਂ। ਤੇ ਹੁਣ ਜਿਹੜੇ ਉਹਨਾਂ ਦੇ ਇਹ ਵੀ ਤਲੁਕ ਦੀ ਤੁਹਾਡੇ ਮਹੱਲੇਦਾਰੀ ਦੀ, ਤੁਹਾਡੀ ਸੁਸਾਇਟੀ ਦੀ ਖੂਬਸੂਰਤੀ ਹੁੰਦੀ ਆ ਕਿ ਯਾਰ ਇਹਦੀ ਇਹ ਛੇੜਾ ਜ਼ਰਾ ਚੇਦਾ ਕਰੀਏ, ਇਹ ਵੀ ਇੱਕ ਖੂਬਸੂਰਤੀ ਹੈ। ਆਲੇ ਦੁਆਲੇ ਦੇ ਲੋਕ ਜਿਹੜੇ ਉਹਨੂੰ ਕਰਦੇ। ਹੁਣ ਲੋਕਾਂ ਨੇ ਕਹਿਣਾ ਬੈਠਾ ਨਾ, ਓਏ ਫਰੀਦ ਇਹ ਫੋਨ ਕਰ ਰਿਹਾ ਇਸ ਨੰਬਰ ਤੇ ਸਿਰਫ ਤੂੰ ਇੰਨਾ ਪੁੱਛਣਾ ਮੈਂ ਬਾਂਕੇ ਮੀਆਂ ਸਾਹਿਬ ਬੋਲ ਰਿਹਾ, ਤੇ ਉਹਨੇ ਕਹਿਣਾ ਬਾਂਕੇ ਮੀਆਂ ਬੋਲ ਰਿਹਾ, ਤੇ ਜੇ ਬੰਦਾ ਆਉਣਾ ਤੇ ਉਹਨੇ ਸ਼ੁਰੂ ਹੋ ਜਾਣਾ ਤੇਰੀ ਮਾਂ ਦੀ, ਤੇਰੀ ਭੈਣ ਦੀ, ਜਾਂ ਜੋ ਵੀ ਵੱਡਾ। ਤੇ ਹੁਣ ਕਿਤੇ ਨਾ ਕਿਸੇ ਦੇ ਕੋਲ ਕੋਈ ਔਰਤ ਬੈਠੀ ਸੀ, ਤੇ ਉਹਨੂੰ ਸ਼ਰਾਰਤ ਸੁਝੀ, ਉਹਨੇ ਕਿਹਾ ਔਰਤ ਨੂੰ ਤੇ ਨਹੀਂ ਨਾ ਗਾਲਾਂ ਕੱਢੇਗਾ। ਬਈ ਅਨਪ੍ਰੀਤ ਤੇ ਦੇਖਦੇ ਆ ਔਰਤ ਦੇ ਕੇ ਕਿੱਦਾਂ ਗੁੱਸਾ ਕਰਦਾ। ਤੇ ਉਹਨੇ ਫੋਨ ਕਰਾਇਆ, ਤੇ ਉਹ ਅੱਗੋਂ ਬੀਬੀ ਕਹਿੰਦੀ ਹੈਲੋ, ਕਹਿੰਦੇ ਜੀ ਸਲਾਮ ਅਲੈਕੁਮ, ਵਾਲੇਕੁਮ ਸਲਾਮ ਜੀ, ਬਾਂਕੇ ਮੀਆਂ ਸਾਹਿਬ ਬੋਲ ਰਹੇ। ਤੇ ਉਹ ਚੁੱਪ
ਉਹਨੂੰ ਕੀ ਚ ਪੂਰੀ ਚੜੀ ਕਹਿੰਦਾ ਇੱਜ਼ਤ ਦੇ ਨਾਲ ਕਹਿੰਦਾ ਤੁਸੀਂ ਬਾਜੀ ਇੱਜ਼ਤ ਵੀ ਪੂਰੀ ਕਰ ਰਹੇ ਆ ਕਿ ਰਿਸਪੈਕਟ ਵੀ ਔਰਤ ਦਾ ਤੇ ਬਾਜੀ ਵੀ ਖੇਜੀ ਵੀ ਦੇ ਤੇ ਬਾਜੀ ਵੀ ਤੇ ਤੁਸੀਂ ਤੂੰ ਵੀ ਨਹੀਂ ਅਦਬ ਵੀ ਨਹੀਂ ਭੁੱਲੇ ਅਦਬ ਨਹੀਂ ਭੁੱਲੇ ਓਏ ਯਾਰ ਓਏ ਮੇਰੇ ਮੋਲਾ ਕਿਆ ਬਾਤ ਹੈ। ਓਏ ਨਾਜ਼ਰੀਨ ਬਹੁਤ ਬਹੁਤ ਇਦਾਂ ਦੀਆਂ ਮਜ਼ੇਦਾਰ ਗੱਲਾਂ ਨੇ ਅਸੀਂ ਕੋਈ ਲਿਆਦਾ ਚੈਨਲ ਬਣਾਉਂਦੇ ਕਸਮ ਬੜਾ ਮਜ਼ਾ ਲਾਈਕ ਸਮੀ ਕਲਾਸੀਕਲ ਟੈਪ ਮਤਲਬ ਬਹੁਤ ਜ਼ਿਆਦਾ ਨਹੀਂ ਇਦਾਂ ਦੀਆਂ ਸਮੀ ਜਿੱਥੇ ਨਾ ਥੋੜਾ ਬਹੁਤ ਹੋ ਜਾਣਾ ਹਾਂਜੀ ਸੇਮ सैमी ਸੈਮੀ ਕਲਾਸੀਕਲ ਜਿਹਦਾ बाकी आप तीनों में से मैं ठीक था मुझे भी लग गया वो ਅੱਛਾ ਉਹ ਨਾ ਹੈ ਸੀ ਮਦੀਨਾ ਟਾਊਨ ਦੇ ਖਾਨ ਸਾਹਿਬ ਉਹਨਾਂ ਦਾ ਨਾਮ ਹੀ ਲੈਣਾ ਖੈਰ ਉਹ ਗਏ ਨੇ ਕਿਸੇ ਨੇ ਬੈਕਰੀ ਬਣਾਈ ਏ ਤੇ ਬੈਕਰੀ ਲਈ ਦੁਕਾਨ ਤੇ ਗਏ ਤੇ ਉਹ ਅੱਗੋਂ ਉਹਨੂੰ ਛੇੜਨ ਡਿਆ ਹੁਣ ਬੈਕਰੀ ਵਾਲਾ ਕਹਿੰਦਾ ਉਹਨੇ ਨਾ ਕੋਈ ਚੀਜ਼ ਚੁੱਕੀ ਨਾ ਕਹਿੰਦਾ ਰੱਖ ਦੋ ਖਾਨ ਸਾਹਿਬ ਤੁਹਾਨੂੰ ਨਾ ਇੱਜ਼ਤ ਬਰਾਸ ਨਹੀਂ ਠੀਕ ਹੈ ਬਰਾਸ ਵਜਾਉਂਦੇ ਬਰਾਸ ਨਹੀਂ ਤੇ ਕਹਿੰਦਾ ਅੱਛਾ ਚੱਲ ਫਿਰ ਥੋੜਾ ਉਹ ਝੀਰ ਸੀ ਤੇ ਉਹਨੂੰ ਕਹਿੰਦਾ ਚੱਲ ਫਿਰ ਥੋੜਾ ਭੂਰ ਝੀਰ ਦੇ ਚੱਲ ਫਿਰ ਉਹਨੇ ਬਰਾਸ ਕਹਿ ਕੇ ਛੇੜਿਆ ਨਾ ਬਰਾਸ ਬੈਂਡ ਹੁੰਦਾ ਨਾ ਬਰਾਸ ਬੈਂਡ ਤੇ ਉਹ ਖਾਨ ਸਾਹਿਬ ਜੀ ਉਹਨੇ ਕਿਹਾ ਤੁਹਾਨੂੰ ਇੱਜ਼ਤ ਬਰਾਸ ਨਹੀਂ ਕਹਿੰਦਾ ਚੱਲ ਇਹ ਮੈਂ ਨਹੀਂ ਲੈਂਦਾ ਫਿਰ ਥੋੜਾ ਜਿਹਾ ਭੂਰ ਝੀਰ ਦੇ ਦੇ ਉਹ ਝੀਰ ਸੀ ਸਾਡੇ ਇਦਾਂ ਦੇ ਬਹੁਤ ਮੈਂ ਤੁਹਾਨੂੰ ਯਾਦ ਇੱਕ ਵਾਰੀ ਕਿਹਾ ਸੀ ਕਿ ਯਾਰ ਭਾਈ ਨਜ਼ਾਕਤ ਦੀਆਂ ਗੱਲਾਂ ਭਾਈ ਇਜਾਜ਼ ਕੈਸਰ ਦੀਆਂ ਹੋਰ ਜਿਹੜੇ ਬਾਬਾ ਜੀ ਹੁੰਦੇ ਚੁਕਵਾਲ ਬਾਬਾ ਜੀ ਸਾਦਕ ਰਿਆਣੀਆਂ ਦੁਲਾਰੇ ਖਾਨ ਸਾਹਿਬ ਦੁਲਾਰੇ ਖਾਨ ਸਾਨੂੰ ਚਾਹੀਦਾ ਅਸੀਂ ਇਹਨਾਂ ਨੂੰ ਕਿਤੇ ਲਿਖ ਕੇ ਸੇਵ ਕਰੀਏ ਕਿਉਂਕਿ ਇਹ ਜ਼ਾਇਆ ਕਰਨ ਵਾਲੀਆਂ ਗੱਲਾਂ ਨਹੀਂ ਹੈ ਕਸਮੇ ਬਈ ਇਹਨਾਂ ਦੀ ਇੱਕ ਬੁੱਕ ਛਪਣੀ ਚਾਹੀਦੀ ਹੈ ਜਾਂ ਕੋਈ ਆਡੀਓ ਕੈਸਟ ਹੋਵੇ ਜਿਸ 'ਚ ਦੋ ਬੰਦੇ ਬੈਠੇ ਗੱਲਾਂ ਕਰ ਰਹੇ ਹੋਣ ਕਿ ਯਾਰ ਇਹ ਲੋਕ ਗੁਜ਼ਰੇ ਨੇ ਇੱਥੇ ਜਿਨ੍ਹਾਂ ਦਾ ਆਈਕਿਊ ਲੈਵਲ ਜਿਨ੍ਹਾਂ ਦਾ ਕਾਮੇਡੀ ਲੈਵਲ ਆ ਸੀ ਝੁੱਗੀ ਦੇ ਬੜੇ ਭਾਈ ਸਖਾਵਤ ਦੇ ਵਾਲਦ ਸਾਹਿਬ ਦੀਆਂ ਹਾਂ ਉਹ ਵੀ ਸੁਭਾਨ ਅੱਲਾ ਹਾਂਜੀ ਕੀ ਬਾਤ ਹੈ ਜੀ ਹਾਂਜੀ ਉਹ ਅਸਲ 'ਚ ਜਿਹੜੀ ਝੁੱਗੀ ਹੈ ਨਾ ਅੱਜ ਦੇ ਜਿਹੜੇ ਲੋਕ ਇਹਨਾਂ ਦੀ ਵਜ੍ਹਾ ਤੋਂ ਝੁੱਗੀ ਨਹੀਂ ਵੱਜੀ ਝੁੱਗੀ ਜਿਨ੍ਹਾਂ ਦੀ ਵਜ੍ਹਾ ਤੋਂ ਨਾਂ ਵੱਜਾ ਨਾ ਉਹ ਸਾਰੇ ਅੱਲਾ ਨੂੰ ਪਿਆਰੇ ਹੋ ਗਏ ਨੇ ਅੱਛਾ ਜੀ ਹੁਣ ਤੇ ਝੁੱਗੀ ਵਾਲੇ ਅਸੀਂ ਸ਼ੋਅ ਕਰਨ ਗਏ ਸਾਡੀਆਂ ਝੁੱਗਾਂ ਸਾਨੂੰ ਮਾਰੀ ਜਾ ਰਹੇ ਸੀ ਯਾਦ ਲੇਕਿਨ ਝੁੱਗੀ ਜਿਨ੍ਹਾਂ ਦੀ ਵਜ੍ਹਾ ਤੋਂ ਸੀ ਕਿ ਯਾਰ ਝੁੱਗੀ ਜਿਹੜਾ ਮਾਈ ਦੀ ਝੁੱਗੀ ਕਰਨਾ ਉਹ ਵਿਚਾਰੇ ਅੱਲਾ ਨੂੰ ਪਿਆ ਕੁਛ ਹੋ ਗਏ ਨੇ ਕੁਛ ਮਤਲਬ ਹਾਂਜੀ ਤੇ ਇਹ ਗੱਲਬਾਤ ਆ ਬੜਾ ਬੜੀਆਂ ਮਜ਼ੇਦਾਰ ਨਾਜ਼ਰੀਨ ਇੱਕ ਹੋਰ ਮੈਨੂੰ ਸੁਣਾ ਚਾਚੇ ਮਾਕੇ ਦਾ ਸੁਣਾ ਚਾਚੇ ਮਾਕੇ ਦੀ ਗੱਲ ਸੀ ਇਹ ਥੋੜੀ ਜਿਹੀ 18+ ਲੇਕਿਨ ਇੰਨੀ ਨਹੀਂ ਏਡੀ ਗਲਤ ਨਹੀਂ ਹੈਗੀ ਹਾਂ ਚਾਚੇ ਮਾਖੇ ਦੇ ਨਾਲ ਨਾ ਬਾਜੇ ਤੇ ਜਾਂਦੇ ਸੀ ਨਾ ਸਾਰੇ ਤੇ ਉਹ ਬੱਕਰੇ ਦਿੰਦੇ ਸੀ ਸਾਰਿਆਂ ਨੂੰ ਵੰਡਦੇ ਸੀ ਤੇ ਹੁਣ ਇੱਕ ਬਾਜੇ ਵਾਲਾ ਜਿਹੜਾ ਉਹ ਨਾ ਪੱਖਾ ਬਹੁਤ ਤੇਜ਼ ਦਿੰਦਾ ਸੀ ਨਾ ਓਏ ਆ ਨਸਰ ਨਹੀਂ ਯਾਰ ਨਹੀਂ ਇਹ ਜੇ ਕਹਿਣ ਕਿ ਨਾ ਚੈਨਲ ਬਣਾ ਲਓ ਇਹ ਬਣਾਵਾਂਗੇ ਲੇਕਿਨ ਐਸੀ ਨਹੀਂ ਕੋਈ ਅੱਲਾ ਮਾਫੀ ਦੇਵੇ ਕੋਈ ਐਸੀ ਗੱਲ ਨਹੀਂ ਇੱਕ ਹੁੰਦਾ ਲਤੀਫਾ ਕੋਲੋਂ ਬਣਾਇਆ ਗੰਦਾ ਜਾਂ ਕੋਈ ਥੋੜਾ ਵਲਗਰ ਗਿਆ ਇਹ ਨਹੀਂ ਇਹ ਉਹ ਗੱਲਾਂ ਨੇ ਜਿਹੜੀਆਂ ਹਕੀਕਤ ਹੋਈਆਂ ਨੇ ਜਿੱਦਾਂ ਹੁਣ ਅਸੀਂ ਬੈਠੇ ਜੁਗਤ ਨਹੀਂ ਕਰੀਦੀ ਏਦਾਂ ਹੀ ਉਹਨਾਂ ਨੇ ਕਰਦੀ ਉਹ ਗੱਲਾਂ ਤੁਹਾਨੂੰ ਦੱਸ ਰਹੇ ਸੀ ਕੋਈ ਉਹ ਬੜੇ ਬੜੇ ਲਤੀਫੇ ਨਹੀਂ ਰੈਡੀਮੇਡ ਨਹੀਂ ਸੁਣਾ ਰਹੇ ਜਿਹੜੀਆਂ ਵਾਕਿਆ ਗੁਜ਼ਰੇ ਨੇ ਜਿਵੇਂ ਪਾਕ ਖਾਨ ਸਾਹਿਬ ਕਰਾਚੀ ਗਏ ਕੌਡੀਆਂ ਨਾਲ ਤੇ ਉੱਥੇ ਨਾ ਹੁਣ ਇਹ ਪੰਜਾਬੀ ਨੇ ਤੇ ਉੱਥੇ ਉਰਦੂਆਂ ਵਾਲਾ ਬੱਚਾ ਨਾ ਹਰਕਤਾਂ ਕਰ ਉਹਨਾਂ ਦੇ ਨਾ ਅਕੋਰਡੀਅਨ ਦੇ ਬੈਗ ਨੂੰ ਛੇੜੀ ਜੇ ਹੁਣ ਉਹ ਛੇੜ ਰਿਹਾ ਮਿੰਟ ਕੇ ਬਾਅਦ ਉਹਨੇ ਕਹਿੰਦਾ ਨਾ ਕਰੋ ਉੱਲੂ ਕੇ ਪੱਠੇ ਨਾ ਕਰੋ ਉਰਦੂ ਵੀ ਪੂਰੀ ਆ ਉੱਲੂ ਕੇ ਪੱਠੇ ਹਟ ਜਾਓ ਤੇ ਉਹ ਨਹੀਂ ਹਟ ਰਿਹਾ ਬੱਚਾ ਕਦੀ ਐ ਨੂੰ ਕਦੀ ਐ ਨੂੰ ਤੇ ਖੁਸ਼ੀ ਜਾ ਰਹੇ ਨੇ ਗੁੱਸਾ ਤੇ ਨਾਲ ਹੁਣ ਵਜਾਉਣਾ ਵੀ ਅੱਗੇ ਆਉਂਦੀ ਤੇ ਓਏ ਉੱਲੂ ਕੇ ਪੱਠੇ ਨਾ ਕਰੋ ਤੇ ਉਹ ਫੇਰ ਨਹੀਂ ਹਟ ਰਿਹਾ ਤੇ ਖਿੱਚ ਕੇ ਕਹਿੰਦੇ ਓਏ ਉੱਲੂ ਕੇ ਹਰਾਮ ਦੇ ਹਟ ਯਾਰ ਇਹ ਇੱਕ ਗੱਲ ਐਸੀ ਆ ਵੀ
ਕਈ ਸਾਲਾਂ ਦੀ ਕਿਰਨ ਗੱਲਾਂ ਦੇ ਮਜ਼ੇ ਓਏ ਤਬੀਅਤ ਖਰਾਬ ਅੱਛਾ, ਇੱਕ ਕੰਮ ਕਰੀਏ ਟੀ ਟਾਈਮ ਚ ਨਾ 2 ਤੇ 3 4 ਫੈਸਲਾਬਾਦ ਨੇ ਐਸੇ ਬਜ਼ੁਰਗ ਬੁਲਾਈਏ ਦੁਲਾਰੇ ਖਾਨ ਹਾਏ, ਸਾਹਿਬ ਹਾਏ, ਹੋਰ ਐਸੇ ਜਿਨ੍ਹਾਂ ਦਾ ਹਾਫਜ਼ਾ ਬੜਾ ਤੇਜ਼ ਹੋਵੇ, ਜਿਨ੍ਹਾਂ ਨੂੰ ਬਹੁਤ ਗੱਲਾਂ ਯਾਦ ਹੋਣ ਹੈਨਾ ਹੈਨਾ। ਉਹ ਭਾਈ ਸਦਾਕਤ ਨੂੰ ਕਹਿੰਦੇ ਉਹ ਲੱਭ ਕੇ ਲਿਆਉਣਗੇ ਹਾਂ ਸਹੀ ਫੈਸਲਾਬਾਦ ਤੋਂ 3-4 ਜੀ ਐਸੇ 2 ਲੱਭ ਲਿਆਉਣ ਜਿਨ੍ਹਾਂ ਨੂੰ ਸਾਰੇ ਬਜ਼ੁਰਗਾਂ ਦੀਆਂ ਮੈਕਸਿਮਮ ਜ਼ਿਆਦਾ ਤੋਂ ਜ਼ਿਆਦਾ ਗੱਲਾਂ ਯਾਦ ਹੋਣ। ਹਾਂ ਉਹਨਾਂ ਦੀਆਂ ਫਿਰ ਤਸਵੀਰਾਂ ਲੱਭ ਕੇ ਲਾਈਏ, ਉਹਨਾਂ ਨੂੰ ਟ੍ਰਿਬਿਊਟ ਕਰੀਏ ਸ਼ੋ ਵਾਹ 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 ਹੈਨਾ। ਵਾਹ ਵੱਡੀ ਗੱਲ ਤੇ ਤਾਂ ਕਿ ਉਹਨਾਂ ਨੂੰ ਜ਼ਿੰਦਾ ਰੱਖੀਏ ਕਿ ਯਾਰ ਬੜੀ ਗੱਲ ਆ ਫਰੀਦ ਸਾਹਿਬ, ਅੱਛੀ ਗੱਲ ਕਰਨੀ, ਐਸੀ ਗੱਲ ਹੁਣ ਆ ਗੱਲ ਦੇਖ ਕੈਸੀਆਂ ਗੱਲਾਂ ਨੇ। ਹਾਂਜੀ ਇਹ ਮੈਂ ਤੁਹਾਨੂੰ ਦੱਸਣਾ ਬਾਬਾ ਜੀ ਸਾਦਕ ਸਾਹਿਬ ਦੀ ਗੱਲ ਆ ਕਿ ਉਹ ਕਿਤੇ ਵਾਸ਼ਰੂਮ 'ਚ ਬੈਠੇ ਤੇ ਉਹਨਾਂ ਨੇ ਪਾਣੀ ਲੈ ਕੇ ਜਾਣਾ ਭੁੱਲ ਗਏ ਤੇ ਹੁਣ ਨਾ ਵਾਦਾਂ ਦੇ ਰਹੇ ਓਏ ਪਾਣੀ ਦਿਓ ਓਏ ਪਾਣੀ ਦਿਓ ਤੇ ਉਹ ਸਤੰਜਾ ਲਈ ਉਹਨਾਂ ਨੇ ਮੰਗਿਆ ਤੇ ਉਹਨਾਂ ਕਿਤੇ ਨਾ ਉਹ ਮੁੰਡਾ ਆਇਆ ਤੇ ਉਹਨਾਂ ਨੇ ਨਾ ਬਾਲਟੀ 'ਚ ਨਾ ਲੋਟੇ 'ਚ ਨਾ ਕੋਈ ਛੋਟੀ ਪੋਟੀ, ਉਹਨੇ ਪੂਰਾ ਨਾ ਐਡਾ ਟੱਪ ਨਾ ਪਰਦਾ ਚੁੱਕੇ ਨਾ ਤੇ ਬਾਬਾ ਜੀ ਦੇ ਅੱਗੇ ਕਰ ਦਿੱਤਾ। ਕਹਿੰਦਾ ਉਹ ਗੱਲ ਸੁਣ ਉਹ ਫਿੱਟੇ ਨੂੰ ਮੈਂ ਨੀਲ ਦੇਣਾ। ਟੱਪ ਕੇ ਯਾਰ ਬਾਤ ਕਰੋ ਯਾਰ ਉਹ ਯਾਰ ਇਹ ਪਤਾ ਕੀ ਗੱਲ ਆ, ਇਹੀ ਮੈਂ ਕਹਿੰਦਾ ਹੁਣਾ ਕਿ ਫੈਸਲਾਬਾਦ ਦੀ ਗੱਲ ਆ ਜਿਹੜੀ ਸੈਕੰਡ ਲਾਈਨ ਇਹਨਾਂ ਨੇ ਕਹਿਣੀ ਹੈ ਨਾ, ਉਹ ਬਹੁਤ ਮਜ਼ੇਦਾਰ ਹੁੰਦੀ ਰਹੀ। ਹਾਂ ਚਲੋ ਜੀ। ਇਹ ਨਾ ਭਾਈ ਸਲਾਮਤ ਕੋਲ ਬੜੀਆਂ ਗੱਲਾਂ ਨੇ। ਚਲੋ ਕਰਦੇ ਨਾ ਦੇਣ ਕੋਈ ਨਾ ਇੱਕ ਸਪੈਸ਼ਲ ਸ਼ੋਅ ਕਰਦੇ ਜਿਹਦੇ ਸਾਡੇ ਲੈਜੈਂਡ ਜਿਹੜੇ ਗੁਜ਼ਰੇ ਨੇ ਨਾ, ਜਿਨ੍ਹਾਂ ਦੀ ਆਮਦ ਬੜੀ ਅੱਛੀ ਸੀ, ਜਿਨ੍ਹਾਂ ਦੀ ਫਿਕਰੇ, ਜਿਨ੍ਹਾਂ ਨੇ ਮੌਕੇ ਤੇ ਐਸੀ ਗੱਲ ਕੀਤੀ ਕਿ ਅਮਰ ਹੋ ਗਈ ਹੈ, ਉਹਨਾਂ ਦੀਆਂ ਗੱਲਾਂ ਅਸੀਂ ਸੁਣਾਂਗੇ। ਤੇ ਦੁਲਾਰੇ ਖਾਨ ਸਾਹਿਬ ਨੂੰ ਵੀ ਬੁਲਾਵਾਂਗੇ ਅਸੀਂ। ਤੇ ਆਪਣਾ ਖਿਆਲ ਰੱਖੋ, ਬਹੁਤ ਅੱਜ ਮਜ਼ਾ ਆਇਆ ਯਾਰ। ਤੇ ਜਿਹੜਾ ਅਸੀਂ ਇਹ ਕੀਤਾ ਵਾ ਉਹ ਭਾਈ ਸਾਨੂੰ ਮਾਫ ਕਰ ਦੇਣਾ, ਕਿਉਂਕਿ ਯਾਰ ਚੱਲਦਾ ਪਿਆ ਸੀ, ਨਹੀਂ ਰਿਹਾ ਗਿਆ, ਮਜ਼ਾ ਨਹੀਂ ਸੀ ਹੋਣਾ, ਫਿਰ ਅਸੀਂ ਰੋਕ ਲੈਂਦੇ ਜਾਂ ਉੱਤੇ ਬੀਪ ਲਾਉਂਦੇ ਜਾਂ ਪਛਤਾਵਾ ਯਾਰ। ਤੁਸੀਂ ਆਪ ਹੀ ਕਹਿੰਦੇ ਹੋ ਔਰ ਇਹ ਵੀ ਰੌਲਾ ਬਣ ਜਾਂਦਾ ਕਿ ਉਹ ਅਗਲੀ ਆਮਦ ਨਹੀਂ ਹੁੰਦੀ ਜੇ ਉਹ ਗੱਲ ਨਾ ਨਿਕਲੇ। ਯਾਰ ਉਹੀ ਗੱਲ ਨਾ, ਹੁਣ ਉਹ ਵੀ ਤੇ ਕਹਿੰਦੇ, ਉਹ ਵੀ ਤਾਂ ਆਪਣੀ ਜਗ੍ਹਾ ਸਹੀ ਨੇ ਨਾ, ਕਿ ਉਹ ਅਗਲੇ ਕਹਿੰਦੇ ਯਾਰ ਸਾਡੀਆਂ ਭੈਣਾਂ ਬੈਠੀਆਂ ਨੇ, ਮਾਵਾਂ ਬੈਠੀਆਂ ਨੇ, ਸਾਰਾ ਹਾਂਜੀ ਉਹ ਵੀ ਸਹੀ ਹੈ। ਪਹਿਲੇ ਆਪ ਦੇਖ ਲਿਆ ਕਰਨ ਸਾਥ ਹੀ। ਸਾਡਾ ਵੈਸੇ ਪਤਾ ਨਹੀਂ, ਮੈਨੂੰ ਨਹੀਂ ਸਮਝ ਲੱਗਣ ਦੀ Hand free ਅਗਲੇ ਪ੍ਰੋਗਰਾਮ ਪਰ ਆ ਲਵ ਯੂ ਵਾਲੀ ਗੱਲ ਬਿਲਕੁਲ 100% ਸੱਚੀ ਹੈ। ਤੁਹਾਨੂੰ ਭਾਈ ਤੁਸੀਂ ਸਜ਼ਾ ਦੇ ਲਓ ਜਿਹੜੀ ਦੇਣੀ, ਕੰਨ ਫੜਾ ਦਿਓ ਸਾਡੇ। ਹਾਂ ਅੱਲਾ ਹਾਫਿਜ਼।